ਤੇ ਵਾਲਾ ਸਾਹਿਬ ਨੂੰ ਜਦੋਂ ਇੱਥੇ ਪਹੁੰਚਿਆ ਪਾਕਿਸਤਾਨ, ਉਦੋਂ ਪਤਾ ਲੱਗਾ ਵੀ ਤੇਰਾ ਪਿਓ ਵੀ ਮਰ ਗਿਆ, ਤੇਰਾ ਭਰਾ ਵੀ ਮਰ ਗਿਆ, ਤੇਰਾ ਫਲਾਨਾ ਵੀ ਮਰ ਗਿਆ, ਤੇਰੀ ਭੈਣ ਵੀ ਮਰ ਗਈ ਆ। ਉਹ ਫਿਰ ਉਹ ਬੰਦਾ ਜਿਹੜਾ ਸੀ ਉਹਨੂੰ ਇੰਨਾ ਕੰਮ ਤੇ ਇਤਨਾ ਹੋਇਆ ਜਿਹੜਾ ਰਹਿ ਰੱਬ ਦਾ ਨਾਂ। ਅਸੀਂ 14 ਜੀ ਸਾਡੇ ਜਿਹੜੇ ਰਾਹ ਦੇ ਵਿੱਚ ਮਰੇ ਸੀ ਜੀ, 14 ਅਫਰਾਦੇ ਖਾਨਾ। ਔਰ ਮੇਰੇ ਵਾਲਦ ਸਾਹਿਬ ਮੇਰੇ ਦਾਦਾ ਜੀ ਉੱਥੇ ਮਰ ਗਏ। ਅੱਜ ਮੇਰੇ ਦਾਦਾ ਜੀ ਮਰੇ ਆ, ਇੱਕ ਦੋ ਦਿਨ ਛੱਡ ਕੇ ਮੇਰਾ ਤਾਇਆ ਸੀ ਬੇ ਔਲਾਦ, ਉਹ ਮਰ ਗਿਆ। ਫਿਰ ਇੱਕ ਮੇਰਾ ਚਾਚਾ ਸੀ, ਉਹ ਮਰ ਗਿਆ। ਫਿਰ ਇੱਕ ਮੇਰੀ ਫੁੱਫੀ ਸੀ, ਉਹ ਮਰ ਗਈ। ਇੱਕ ਮੇਰਾ ਫੁੱਫੜ ਸੀ, ਉਹ ਵਿਚਾਰਾ ਪਾਣੀ ਤੋਂ ਡਰਦਾ ਚੜ੍ਹਿਆ, ਉਹ ਖੰਭੇ 'ਤੇ ਚੜ੍ਹਿਆ, ਥੱਲਿਓਂ ਸੱਪ ਚੜ੍ਹਿਆ, ਸੱਪ ਉਹਨੂੰ ਲੜਿਆ, ਉਹ ਵਿਚਾਰਾ ਉੱਤੋਂ ਡਿੱਗ ਕੇ ਤਾਂ ਮਰ ਗਿਆ ਵਿਚਾਰਾ ਉੱਥੇ। ਉਹਦਾ ਪਤਾ ਹੀ ਨਹੀਂ ਸਾਨੂੰ ਕਿੱਧਰ ਗਿਆ ਕਿੱਧਰ ਨਹੀਂ। ਜ਼ੇਵਰ ਵੇਚ ਕੇ ਤਾਂ ਫਿਰ ਇਹਨਾਂ ਨੇ ਇੱਕ ਮੱਝ ਲਈ, ਮਤਲਬ ਮੇਰੇ ਵਾਲਦ ਸਾਹਿਬ ਨੇ। ਉਹ ਮੱਝ ਸੀ 3 ਥਣੀ, ਉਹਦੇ 3 ਥਣ ਸਨ। ਤਿੱਲੜ ਕਹਿੰਦੇ ਜੀ। ਹਾਂ ਤਿੱਲੜ ਸੀ। ਰਈਸਾਂ ਵਾਲਾ ਪਿੰਡ ਹੈ ਗੰਗਾਪੁਰ ਦੇ ਨਾਲ ਹੀ, ਉੱਥੋਂ ਲਈ ਸੀ ਉਹ। ਬਸ ਉਹ ਮੱਝ ਆਈ ਆ ਚੌਈ ਸਾਹਿਬ ਤੇ ਰਹਿਮਤ ਦਾ ਫਰਿਸ਼ਤਾ ਸਾਡੇ ਘਰ ਆ ਗਿਆ। ਉਸ ਮੱਝ ਨੇ ਸਾਨੂੰ 1 ਮਣ ਤੱਕ ਦੁੱਧ ਦਿੱਤਾ ਤੇ 1 ਕਿਲੋ 1 ਸੇਰ ਉਹਦਾ ਮੱਖਣ ਨਿਕਲਦਾ ਸੀ। ਫਲਾਨਾ ਬੇਲਣਾ ਬੇਲੇ, ਫਲਾਨੀ ਪੱਟਾਂ 'ਚ ਖੇਲੇ, ਨਿਸਾਲੀਏ ਬੇਲਣਾ ਬੇਲਾਂ ਕਿ ਤੈਨੂੰ ਲੋਰੀਆਂ ਦੇਵਾਂ ਕੋਈ। ਸਕੂਲ ਗੌਰਮੈਂਟ ਹਾਈ ਸਕੂਲ ਚੂਨੀਆਂ 'ਚੋਂ ਮੈਂ ਮੈਟ੍ਰਿਕ ਕੀਤਾ। ਜਦੋਂ ਮੈਂ ਉੱਥੇ ਪੜ੍ਹਦਾ ਸੀ ਤੇ ਮੈਂ ਕਲਾਸ ਦਾ ਮੋਨੀਟਰ ਵੀ ਸਾਂ ਤੇ ਹੋਸਟਲ ਦਾ ਪ੍ਰੀਫੈਕਟ ਵੀ ਸਾਂ ਤੇ ਵਾਲੀਬਾਲ ਦਾ ਕਪਤਾਨ ਵੀ ਸਾਂ ਤੇ ਬਜ਼ਮਿਆਂ ਦਾ ਸੈਕਟਰੀ ਵੀ ਸੀ ਮੈਂ। ਇਹ ਸਾਰੀਆਂ ਪੋਜੀਸ਼ਨ ਤੇ ਸਕੂਲ 'ਚੋਂ ਫਿਰ ਮੇਰੀ ਤੀਸਰੀ ਅੱਛਾ ਸਟੂਡੈਂਟ ਸੀ। ਇੰਨਾ ਮਤਲਬ ਬਾਹਰ ਫਿਰ ਕੇ ਇੰਨੀਆਂ ਡਿਗਰੀਆਂ ਲੈ ਕੇ ਚੂਹੇ ਮਾਰਨ ਦੇ ਲਾਤਾ? ਨਹੀਂ, ਚੂਹੇ ਮਾਰਨ ਤਾਂ ਇਹ ਉਦੋਂ ਲਾਇਆ ਜਦੋਂ ਮੈਂ ਮਹਿਕਮਾ ਜ਼ਰਾਅਤ ਸੀ। ਮੈਂ ਆਪਣੀ ਮਾਂ ਦਾ ਹੁਕਮ ਕਦੀ ਟਾਲਿਆ ਹੀ ਨਹੀਂ ਸੀ। ਜੇ ਉਹਨਾਂ ਮੈਨੂੰ ਇਹ ਜਿਹੜੀਆਂ ਦੂਸਰੀਆਂ ਸ਼ਾਦੀਆਂ ਕੀਤੀਆਂ ਸੀ ਵੀ ਮਾਂ ਦੇ ਹੁਕਮ ਨਾਲ ਹੀ ਕੀਤੀਆਂ ਸੀ? ਨਹੀਂ, ਮਾਂ ਦੀ ਮਰਜ਼ੀ ਨਾਲ ਕੀਤੀਆਂ ਸੀ। ਮੈਂ 5 ਦਿਨ ਉਸ ਪਾਣੀ ਦੇ ਵਿੱਚ ਮਤਲਬ ਹੈ ਕਿ ਡੁੱਬਿਆ ਰਿਹਾ। 5 ਦਿਨ ਸਿਰਫ ਮੇਰਾ ਗਾਟਾ ਬਾਹਰ ਸੀ, ਬਾਕੀ ਸਾਰਾ ਜਿਸਮ ਜਿਹੜਾ ਸੀ ਮੇਰਾ ਅੰਦਰ ਸੀ, ਪਾਣੀ ਦੇ ਵਿੱਚ ਸੀ। ਮੈਨੂੰ ਚਿੱਟੇ ਜਿਹੇ ਕੀੜੇ ਜਿਹੜੇ ਸੀ ਨਾ, ਉਹ ਮਤਲਬ ਹੈ ਕਿ ਪੈ ਗਏ ਉੱਥੇ, ਚਿੰਬੜ ਗਏ ਉੱਥੇ ਕੀੜੇ। ਸਿਰ 'ਚ ਹੱਥ ਮਾਰੀ ਦਾ। ਜਦੋਂ ਉੱਠੇ ਸੀ ਤੇ ਹੁਸ਼ਿਆਰਪੁਰ ਵਾਲੇ ਸਾਡੇ ਮਾਮੇ ਦੱਸਦੇ ਆ ਕਿ ਉਹ ਰੋਂਦੇ ਸੀ। ਉਹਨਾਂ ਦੀਆਂ ਔਰਤਾਂ ਵੀ ਤੇ ਮਰਦ ਇਹਨਾਂ ਜੱਫੀਆਂ ਪਾ ਪਾ ਕੇ, ਚੀਖਾਂ ਮਾਰ ਮਾਰ ਕੇ ਮਤਲਬ ਹੈ ਰੋਂਦੇ ਸੀ ਕਿ ਲਓ ਜੀ ਹੁਣ ਅਸੀਂ ਵਿਛੜ ਚੱਲੇ ਹਾਂ, ਪਤਾ ਨਹੀਂ ਦੁਬਾਰਾ ਮੁਲਾਕਾਤ ਹੋਣੀ ਹੈ ਕਿ ਨਹੀਂ ਹੋਣੀ। ਅਸਲਾਮ ਵਾਲੇਕਮ, ਸਤਿ ਸ੍ਰੀ ਅਕਾਲ, ਪ੍ਰਣਾਮ ਜੀ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਪਹੁੰਚੀ ਹੈ ਜੀ ਫੈਸਲਾਬਾਦ ਲਾਇਲਪੁਰ ਵਿੱਚ, ਜਿੱਥੇ ਸਾਡੀ ਬਜ਼ੁਰਗਾਂ ਦੇ ਨਾਲ ਮੁਲਾਕਾਤ ਆ। ਇਹਨਾਂ ਦਾ ਪਹਿਲਾ ਪਾਰਟ ਤੁਸੀਂ ਦੇਖ ਚੁੱਕੇ ਹੋ, ਜਿਹਦੇ ਵਿੱਚ ਵਸੇਬ ਦੀ, ਸਾਂਝ ਦੀ, ਪਿਆਰ ਮੁਹੱਬਤ ਦੀ ਜਿਹੜੀ ਗੱਲਬਾਤ ਸਾਂਝੀ ਕੀਤੀ ਸੀਗੀ। ਅਤੇ ਹੁਣ ਇਹਨਾਂ ਕੋਲ ਆਪਾਂ ਪਾਰਟੀਸ਼ਨ ਦੇ ਮੁਤਲਕ ਜਿਹੜਾ ਵਿਛੋੜਾ ਇਹਨਾਂ ਨੇ ਝੱਲਿਆ, 10 ਸਾਲ ਦੀ ਉਮਰ ਸੀਗੀ ਇਹਨਾਂ ਦੀ, ਜਲੰਧਰ ਜ਼ਿਲ੍ਹਾ 'ਚੋਂ ਉੱਠ ਕੇ ਆਏ ਸੀਗੇ ਜੀ। ਅਤੇ ਇਹਨਾਂ ਨਾਲ ਸਾਰੀ ਗੱਲਬਾਤ ਕਰਦੇ ਹਾਂ। ਨਾਂ ਜੀ ਇਹਨਾਂ ਦਾ ਅਬਦੁਲ ਹਕ ਸਈਦ ਸਾਹਿਬ, ਗੁੱਜਰ ਬਰਾਦਰੀ ਦੇ ਨਾਲ ਤਲਕ ਹੈ ਜੀ ਇਹਨਾਂ ਦਾ, ਬਜਾੜ ਗੋਤ ਆ ਜੀ। ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਇਹਨਾਂ ਕੋਲ ਹੁਣ ਪਾਰਟੀਸ਼ਨ ਦੇ ਮੁਤਲਕ ਕਰਨੀਆਂ ਜੀ। ਉਹ ਤੁਸੀਂ ਸੁਣ ਕੇ ਆਪਣਾ ਜਿਹੜੀ ਰਾਏ ਕਮੈਂਟ ਦੇ ਰਾਹੀਂ ਸਾਨੂੰ ਦੇ ਸਕਦੇ ਹੋ। ਇਹਨਾਂ ਦਾ ਨੰਬਰ ਵੀ ਸਕਰੀਨ 'ਤੇ ਸ਼ੋ ਹੋਏਗਾ। ਤੁਸੀਂ ਇਹਨਾਂ ਦੇ ਕੋਈ ਪਿੰਡ ਦਾ, ਇਹਨਾਂ ਦੇ ਲਾਗੇ ਦੇ ਪਿੰਡ ਦਾ ਕੋਈ ਬੰਦਾ ਹੋਵੇ ਤਾਂ ਇਹਨਾਂ ਨਾਲ ਰਾਬਤਾ ਵੀ ਕਰ ਸਕਦਾ, ਔਰ ਇਹਨਾਂ ਨੂੰ ਇਹਨਾਂ ਦੇ ਪਿੰਡ ਦੀ ਵੀਡੀਓ ਜਾਂ ਤਸਵੀਰਾਂ ਵੀ ਭੇਜ ਸਕਦਾ ਜੀ। ਜੀ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ। ਪਹਿਲੇ ਜੀ ਤੁਹਾਡੇ ਨਾਲ ਕਾਫੀ ਅੱਛੀ ਗੁਫ਼ਤਗੂ ਹੋਈ ਪਹਿਲੇ ਪਾਰਟ ਦੇ ਵਿੱਚ, ਜਿਹਦੇ ਵਿੱਚ ਸਾਂਝ ਦੀਆਂ ਗੱਲਾਂ ਬਾਤਾਂ ਕੀਤੀਆਂ। ਹੁਣ ਤੁਸੀਂ ਸਾਨੂੰ ਇਹ ਦੱਸਣਾ ਕਿ ਆਪਾਂ ਜਦੋਂ 47 ਦਾ ਵੇਲਾ ਆਇਆ ਸੀਗਾ, ਉਦੋਂ ਆਪਾਂ ਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਆਪਾਂ ਇੱਥੋਂ ਉੱਠ ਕੇ ਚਲੇ ਜਾਣਾ? ਇਹ ਜੀ ਅੱਬਾ ਜੀ ਚੂੰਕਿ ਸਕੂਲ ਟੀਚਰ ਸਨ, ਪਤਾਰੇ ਪੜ੍ਹਾਉਂਦੇ ਸੀ, ਅਤੇ ਕਈ ਵਾਰੀ ਇਹਨਾਂ ਨੇ ਆਉਣਾ ਖਬਰਾਂ ਸੁਣ ਕੇ, ਤਾਂ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਇਹਨਾਂ ਕੋਲੋਂ ਪੁੱਛਣਾ ਵੀ ਸੁਣਾਓ ਜੀ ਕੀ ਫੈਸਲਾ ਹੋਇਆ।
ਤੇ ਅੱਬਾ ਜੀ ਨੇ ਕਦੀ ਕਹਿਣਾ ਜੀ ਇਹ ਸਾਡਾ ਪਿੰਡ ਜਲੰਧਰ, ਹੁਸ਼ਿਆਰਪੁਰ, ਫਿਰੋਜ਼ਪੁਰ, ਲੁਧਿਆਣਾ, ਇਹ ਗੁਰਦਾਸਪੁਰ, ਇਹ ਜ਼ਿਲ੍ਹੇ ਜਿਹੜੇ ਆ ਇਹ ਪਾਕਿਸਤਾਨ ਦੇ ਵਿੱਚ ਸ਼ਾਮਲ ਹੋ ਗਏ ਨੇ। ਫਿਰ ਜਿਸਲੇ ਇਹ ਅਫਵਾਹਾਂ ਫੈਲਦੀਆਂ ਰਹੀਆਂ, ਬਹਰਹਾਲ ਫਿਰ ਆਖਰ ਦੇ ਉੱਤੇ ਜੀ ਫੈਸਲਾ ਹੋ ਗਿਆ ਕਿ ਪਾਕਿਸਤਾਨ ਬਣ ਗਿਆ ਤੇ ਹੁਣ ਤੁਸੀਂ ਇੱਥੋਂ ਉੱਠੋ, ਉਜੜੋ। ਮੈਨੂੰ ਅੱਛੀ ਤਰ੍ਹਾਂ ਯਾਦ ਹੈ ਜੀ, ਮੈਂ 10 ਸਾਲ ਦੀ ਮੇਰੀ ਉਮਰ ਸੀ ਅਤੇ ਮੇਰੀ ਵਾਲਦਾ ਨੇ ਸਾਨੂੰ ਸਾਰਿਆਂ ਨੂੰ ਨਵਾਇਆ ਧਵਾਇਆ, ਨਵੇਂ ਕੱਪੜੇ ਪਾਏ, ਸੁਰਮੇ ਪਾ ਕੇ ਤਾਂ ਉਹਨਾਂ ਨੇ ਅਸੀਂ ਇਹ ਸਮਝ ਰਹੇ ਸੀ, ਸਾਨੂੰ ਇਹ ਕਿਹਾ ਜੀ ਕਿ ਅਸੀਂ ਪਾਕਿਸਤਾਨ ਹੁਣ ਜਾ ਰਹੇ ਹਾਂ। ਤਾਂ ਉੱਥੇ ਅੱਬਾ ਜੀ ਦੱਸਦੇ ਸੀ, ਕਿਉਂਕਿ ਮੇਰੇ ਵਾਲਦ ਸਾਹਿਬ ਪਾਰਟੀਸ਼ਨ ਤੋਂ ਪਹਿਲੇ ਖਾਨਕਾ ਡੋਗਰਾ ਜਿਹੜੀ ਜਗ੍ਹਾ ਹੈ ਇੱਥੇ ਰਹਿ ਗਏ ਸਨ। ਅੱਬਾ ਜੀ ਨੂੰ ਕੁਛ ਆਈਡੀਆ ਹੈ, ਪਤਾ ਸੀ ਇਸ ਇਲਾਕੇ ਦਾ। ਅਤੇ ਅੱਬਾ ਜੀ ਸਾਨੂੰ ਇਹ ਕਹਿੰਦੇ ਹੁੰਦੇ ਸੀ ਕਿ ਜੇ ਪਾਕਿਸਤਾਨ ਤੁਸੀਂ ਜਾਓਗੇ ਤਾਂ ਤੁਹਾਨੂੰ ਚੌਲ ਬੜੇ ਖੂਬਸੂਰਤ ਔਰ ਬੜੇ ਮਤਲਬ ਆਲਾ ਕਿਸਮ ਦੇ ਚੌਲ ਖਾਣ ਨੂੰ ਮਿਲਣਗੇ। ਸਾਨੂੰ ਇਹ ਦੱਸਿਆ ਜਾਂਦਾ, ਬੱਚੇ ਸੀ ਅਸੀਂ। ਬਹਿਰਾ ਸਾਡੀ ਵਾਲਦਾ ਨੇ ਸਾਨੂੰ ਨਵਾਇਆ ਧਵਾਇਆ, ਕੱਪੜੇ ਚੰਗੇ ਪਾਏ, ਸੁਰਮਾ ਪਾ ਕੇ ਸਾਨੂੰ ਟੋਰ ਦਿੱਤਾ। ਅਸੀਂ ਜਨਾਬ ਢਡੌਰੀਆਂ ਤੁਰੇ ਹਾਂ ਅਤੇ ਪਹਿਲਾ ਸਾਡਾ ਪੜਾਅ ਹੋਇਆ ਜਨਾਬ ਪਿੰਡ ਸੀਗਾ ਕਪੂਰਪੁਰ ਪਿੰਡ। ਉੱਥੇ ਸਾਡੀ ਵਾਲਦਾ ਦੇ ਕੋਈ ਰਿਸ਼ਤੇਦਾਰ ਸਨ। ਪਹਿਲਾਂ ਤਾਂ ਸਾਨੂੰ ਉੱਥੇ ਲੈ ਗਏ, 2-4 ਦਿਨ ਅਸੀਂ ਉੱਥੇ ਰਹੇ। ਫਿਰ ਉੱਥੋਂ ਸਾਨੂੰ ਉਹਨਾਂ ਨੇ ਕੈਂਪ ਦੇ ਵਿੱਚ ਟਰਾਂਸਫਰ ਕਰ ਦਿੱਤਾ। ਫਿਰ ਅਸੀਂ ਕੈਂਪ 'ਚ ਰਹੇ। ਸਾਡੇ ਕੈਂਪ ਦੇ ਵਿੱਚ ਜਿਹੜੀ ਡੋਗਰਾ ਫੌਜ ਸੀ ਨਾ ਜੀ, ਉਹ ਨਿਗਰਾਨ ਸੀ। ਉਹ 12 ਬੰਦੇ ਸੀ ਜੀ। ਉਹ ਚੂੰਕਿ ਸਾਨੂੰ ਪਤਾ ਸੈਂਸ ਹੈ ਸੀ, ਮੈਨੂੰ ਸਮਝਦਾਰ ਮੈਂ ਸੀਗਾ। ਉਹ ਸਾਡੇ ਰੋਜ਼ ਬਜ਼ੁਰਗ ਦੱਸਦੇ ਸੀ ਕਿ ਉਹ ਉੱਥੇ ਸ਼ਰਾਬਾਂ ਪੀਂਦੇ ਸੀ, ਮੌਜਾਂ ਕਰਦੇ ਸੀ। ਇੱਕ ਦਿਨ ਫਿਰ ਇਹ ਹੋਇਆ ਕਿ ਜੀ ਉਸ ਤੋਂ ਪਹਿਲੇ ਨਾ ਇੱਕ ਕਾਫਲਾ ਸੀ ਸ਼ਾਮ 84 ਦਾ। ਉਹ ਸਾਰਾ ਕਾਫਲਾ ਜਿਹੜਾ ਸੀ ਉਹ ਮਤਲਬ ਕਤਲ ਕੀਤਾ ਗਿਆ ਸੀ ਉਦੋਂ। ਉਹ ਫਿਰ ਸਾਨੂੰ ਵੀ ਇਹ ਗੱਲ ਦੱਸੀ। ਫਿਰ ਸਾਡੇ ਮੈਨੂੰ ਅੱਛੀ ਤਰ੍ਹਾਂ ਯਾਦ ਆ ਜੀ ਕਿ ਇੱਕ ਟੋਆ ਪੁੱਟਿਆ ਗਿਆ। ਉਹ ਟੋਏ ਜਿਹੜੇ ਪੁੱਟ ਕੇ ਉਹਦੇ ਉੱਤੇ ਛਾਪੇ ਪਾ ਕੇ, ਸਰਕੰਡਾ ਪਾ ਕੇ, ਤਾਂ ਉਹ ਟੋਏ ਦੇ ਵਿੱਚ ਸਾਨੂੰ ਦੇ ਦਿੱਤਾ ਗਿਆ, ਕਿਉਂਕਿ ਦੱਸਿਆ ਗਿਆ ਸੀ ਕਿ ਅੱਜ ਇਸ ਕਾਫਲੇ ਦੇ ਉੱਤੇ ਵੀ ਹਮਲਾ ਹੋਣਾ ਆ। ਅਤੇ ਉਦੋਂ ਉਹਨਾਂ ਨੇ ਕਿਹਾ ਸੀ ਕਿ ਡੋਗਰਾ ਫੌਜ ਨੇ ਕਿਹਾ ਸੀ ਵੀ 3 ਗੋਲੇ ਛੱਡਾਂਗੇ। ਉਹਨਾਂ ਨੇ 2 ਗੋਲੇ ਛੱਡ ਦਿੱਤੇ ਸੀ ਅਤੇ ਤੀਸਰੇ ਗੋਲੇ 'ਤੇ ਹਮਲਾ ਹੋਣਾ ਸੀ ਬਾਹਰੋਂ। ਅਤੇ ਇਹ ਜਿਹੜੇ ਸਨ ਨਾ ਜੀ ਮਰਦ, ਉਹ ਬਾਹਰ ਉਸ ਕਾਫਲੇ ਦੇ ਮਤਲਬ ਬਾਹਰ ਸਨ, ਅਤੇ ਬੱਚੇ ਅਤੇ ਬੁੜੀਆਂ ਜਿਹੜੀਆਂ ਸੀ ਉਹ ਕਾਫਲੇ ਦੇ ਅੰਦਰ ਸੀ। ਔਰ ਅਸੀਂ ਉਸ ਟੋਏ ਦੇ ਵਿੱਚ ਸਾਂ ਜੀ। ਮੋਰਚਾ ਜਿਹੜਾ ਉਹਨਾਂ ਨੇ ਬਣਾਇਆ, ਟੋਆ ਜਿਹਾ ਬਣਾਇਆ, ਉਹਦੇ ਜਿਵੇਂ ਸਈਅੜ ਦੇ ਬੱਚੇ ਨਹੀਂ ਅੰਦਰ ਵਾੜ ਦਿੰਦੇ, ਇਸ ਤਰ੍ਹਾਂ ਸਾਨੂੰ ਉੱਥੇ ਪਾਇਆ ਵੀ ਚਲੋ ਅਸੀਂ ਤਾਂ ਕਤਲ ਹੋ ਜਾਣਾ ਹੈ। ਹੋ ਸਕਦਾ ਇਹ ਬੱਚੇ ਸਾਡੇ ਬਚ ਪੁੱਛ ਕੇ ਕਿਸੇ ਤਰ੍ਹਾਂ ਪਾਕਿਸਤਾਨ ਉਜੜਦੇ ਤੁਰਦੇ ਫਿਰਦੇ ਪਹੁੰਚ ਜਾਣ ਉੱਥੇ। ਬਹਰਹਾਲ ਫਿਰ ਉਹ ਫੌਰਨ ਤੀਸਰੇ ਗੋਲੇ ਤੋਂ ਪਹਿਲੇ ਫਿਰ 12 ਫੌਜੀ ਪਠਾਨ ਜਿਹੜੇ ਮੁਸਲਮਾਨ ਹੈ ਉਹ ਸਾਡੇ ਕਾਫਲੇ 'ਤੇ ਆ ਗਏ। ਉਹ ਫਿਰ ਫੌਰਨ ਕਾਫਲੇ ਦੇ ਵਿੱਚ ਜਨਾਬ ਵੜ ਗਏ। ਬਹਿਨੋ ਭਾਈਓ ਬੇਟੋ ਉਠੋ, ਖਾਓ ਪੀਓ, ਤੁਮਾਰਾ ਭਾਈ ਆ ਗਿਆ ਹੈ। ਫਿਰ ਉਹ ਸਾਨੂੰ ਟੋਏ ਦੇ ਵਿੱਚੋਂ ਕੱਢਿਆ ਜੀ। ਸਾਡੀਆਂ ਮਾਵਾਂ ਨੇ ਸਾਨੂੰ ਰੋਟੀ ਸ਼ੋਟੀ ਜਿਹੜੀ ਨਹੀਂ ਸੀ ਮਿਲੀ ਉਹ ਸਾਨੂੰ ਪਕੂ ਕੇ ਤਾਂ ਦਿੱਤੀ। ਫਿਰ ਉੱਥੋਂ ਜਨਾਬ ਇਹ ਕਾਫਲਾ ਉਹ ਜਿਹੜਾ ਫਿਰ ਪਹਿਲਾ ਸਾਡਾ ਪੜਾਅ ਹੋ ਗਿਆ ਚੂੜ ਵਾਲੀ ਸਾਨੂੰ ਲੈ ਗਏ। ਚੂੜ ਵਾਲੀ ਤੋਂ 2-4 ਦਿਨ ਉੱਥੇ ਰਹੇ ਆ। ਉੱਥੇ ਫਿਰ ਮਤਲਬ ਇਹਨਾਂ ਨੇ ਜੋ ਸਮਾਨ ਸੀ ਮੇਰੇ ਵੜ ਕੇ ਉੱਥੇ ਸੁੱਟ ਕੇ, ਚੁੱਕੇ ਫਿਰ ਤੁਰ ਪਏ। ਬਾਰਿਸ਼ਾਂ ਬੜੀਆਂ ਹੋ ਰਹੀਆਂ ਸੀ। ਉੱਥੋਂ ਫਿਰ ਜਨਾਬ ਅਸੀਂ ਤੁਰ ਕੇ ਤਾਂ ਮਤਲਬ ਇੱਧਰ ਨੂੰ ਆ ਗਏ ਆਪਣੇ ਦਰਿਆ ਸਤਲੁਜ ਵਾਲੇ ਪਾਸੇ ਹੈ ਜੀ। ਉੱਥੇ ਆ ਗਏ ਤਾਂ ਉੱਥੇ ਫਿਰ ਮਤਲਬ ਬਾਰਿਸ਼ਾਂ ਹੁੰਦੀਆਂ ਰਹੀਆਂ। ਅਸੀਂ ਫਿਰ ਜਨਾਬ ਅਸੀਂ ਫਿਰ ਇੰਨਾ ਮਤਲਬ ਉਹਨਾਂ ਨੇ ਬੰਦ ਵੀ ਤੋੜ ਦਿੱਤੇ ਸੀ, ਦਰਿਆਵਾਂ ਦੇ ਖੂਹਾਂ ਦੇ ਵਿੱਚ ਜ਼ਹਿਰਾਂ ਪਾਤੀਆਂ ਸੀ। ਬੁਰਾ ਹਾਲ ਬੌਂਕੇ ਦਿਹਾੜੇ ਬਾਰਿਸ਼ ਹੋਈ। ਸਾਡਾ ਬਾਪ ਸਾਨੂੰ ਇੱਕ ਪੱਠੇ ਦੇ ਉੱਤੇ ਲੈ ਗਿਆ, ਇੱਟਾਂ ਦਾ ਪੱਠਾ ਸੀ। ਉੱਥੇ ਮੱਝ ਸੀ ਸਾਡੀ, ਉਹ ਤਾਂ ਕਿਤੇ ਰਾਤ ਨੂੰ ਦਰਿਆ 'ਚ ਪਾਣੀ ਆਇਆ ਤਾਂ ਰੁੜ ਰੜ ਗਈ, ਪਤਾ ਨਹੀਂ ਕਿੱਧਰ ਗਈ। ਮੈਂ 5 ਦਿਨ ਉਸ ਪਾਣੀ ਦੇ ਵਿੱਚ ਮਤਲਬ ਹੈ ਕਿ ਡੁੱਬਿਆ ਰਿਹਾ। 5 ਦਿਨ ਸਿਰਫ ਮੇਰਾ ਗਾਟਾ ਬਾਹਰ ਸੀ, ਬਾਕੀ ਸਾਰਾ ਜਿਸਮ ਜਿਹੜਾ ਸੀ ਮੇਰਾ ਅੰਦਰ ਸੀ, ਪਾਣੀ ਦੇ ਵਿੱਚ ਸੀ। ਮੈਨੂੰ ਚਿੱਟੇ ਜਿਹੇ ਕੀੜੇ ਜਿਹੜੇ ਸੀ ਨਾ ਉਹ ਮਤਲਬ ਹੈ ਕਿ ਪੈ ਗਏ ਉੱਥੇ, ਚਿੰਬੜ ਗਏ ਉੱਥੇ ਕੀੜੇ। ਸਿਰ 'ਚ ਹੱਥ ਮਾਰੀ ਦਾ। 5 ਦਿਨੀ ਬਾਅਦ ਫਿਰ ਮਤਲਬ ਹੈ ਕਿ ਇਹ ਅਸੀਂ ਇਨ ਬਿਟਵੀਨ ਸਾਂ। ਇੱਧਰ ਸੀ ਸੜਕ ਸੀ, ਦੂਸਰੇ ਪਾਸੇ ਰੇਲਵੇ ਲਾਈਨ ਸੀ। ਇਹਨਾਂ ਦੋਹਾਂ ਦੇ ਪੁਲਾਂ ਦੇ ਬਿਲਕੁਲ ਸੈਂਟਰ 'ਚ ਅਸੀਂ ਫਸੇ ਹੋਏ ਸੀ। ਫਿਰ ਬੰਦਿਆਂ ਨੇ ਰੱਸੇ ਰੁੱਸੇ ਪਾ ਕੇ ਤਾਂ ਸਾਨੂੰ ਜਨਾਬ ਕੱਢ ਕੇ ਤਾਂ ਲੈ ਗਏ ਸੜਕ ਦੇ ਉੱਤੇ। ਉੱਥੇ ਵੀ ਮੈਂ ਸੁੱਤਾ ਪਿਆ ਸੀ ਅਤੇ ਰਾਤ ਨੂੰ ਮੇਰੇ ਪੈਰ ਦੇ ਉੱਤੋਂ ਦੀ ਜੀਪ ਲੰਘ ਗਈ। ਹਾਂ, ਮੇਰਾ ਪੈਰ ਜਿਹੜਾ ਸੀ ਇੱਕ ਮਤਲਬ ਸਮਝੋ ਕਿ ਟੁੱਟ ਹੀ ਗਿਆ ਸੀ। ਫੌਜੀ ਜੀਪ ਸੀ, ਉਹ ਲੰਘ ਗਈ। ਬਸ ਇੱਕ ਪੈਰ ਅਤੇ ਇੱਕ ਅੱਖ ਵੀ ਦੁਖਣੀ ਆ ਗਈ ਅਤੇ ਬੁਰਾ ਹਾਲ। ਅਤੇ ਬੌਂਕੇ ਦਿਹਾੜੇ ਇਸੇ ਤਰ੍ਹਾਂ ਹੀ ਜਨਾਬ ਅਸੀਂ ਤੁਰਦੇ ਰਹੇ ਉੱਥੇ ਹੈ ਜੀ। ਤੁਰ ਕੇ ਹੌਲੇ ਫਿਰ ਅਸੀਂ ਅੰਮ੍ਰਿਤਸਰ ਪਹੁੰਚੇ। ਸਾਡੇ ਕੋਲ ਇੱਕ ਲੂਣ ਦੀ ਡਲੀ ਸੀ ਮੇਰੀ ਵਾਲਦਾ ਕੋਲ, ਉਹ ਰੋਟੀ ਪਕਾਉਂਦੀ ਸੀ ਇੱਟਾਂ ਜੋੜ ਕੇ
ਜੋੜ ਕੇ ਤੇ ਉਸ ਡਲੀ ਉੱਤੇ ਪਾਣੀ ਛਿੜਕਦੇ ਨਾ ਰੋਟੀ ਦੇ ਉੱਤੇ, ਤੇ ਉੱਤੇ ਫਿਰ ਉਹ ਡਲੀ ਫੇਰ ਦੇਣੀ, ਨਮਕੀਨ ਹੋ ਜਾਣੀ, ਉਹ ਫਿਰ ਸਾਨੂੰ ਖਾਣੀ ਪੈਣੀ। ਅਸੀਂ ਜਦੋਂ ਇੱਥੇ ਆਏ ਹਾਂ ਨਾ ਜੀ ਆਪਣੇ ਅੰਮ੍ਰਿਤਸਰ ਦੇ ਕੋਲ ਜਲਿਆਂਵਾਲਾ ਜਿਹੜਾ ਹੈ, ਜਲਿਆਂਵਾਲਾ ਬਾਗ, ਉੱਥੇ ਅਸੀਂ ਸੀ। ਅਤੇ ਮੈਂ ਫਿਰਦਾ ਤੁਰਦਾ ਉੱਥੋਂ ਮਿਰਚਾਂ ਦੇ ਬੂਟਿਆਂ ਤੋਂ ਚੰਦ ਮਿਰਚਾਂ ਤੋੜ ਕੇ ਲੈ ਆਇਆ ਹਰੀਆਂ। ਮੈਨੂੰ ਯਾਦ ਆ ਮੇਰੀ ਵਾਲਦਾ ਨੇ ਆਪਣੇ ਨੌਹਾਂ ਦੇ ਨਾਲ ਤੋੜ ਤਾੜ ਕੇ ਸਾਡੀਆਂ ਰੋਟੀਆਂ 'ਤੇ ਸੁੱਟ ਦਿੱਤੀਆਂ। ਤੋ ਇੰਝ ਹੀ ਸੀ ਜਿਵੇਂ ਅਸੀਂ ਮਤੰਜਣ ਖਾ ਰਹੇ ਹਾਂ, ਪਹਿਲੀ ਵਾਰੀ ਸਵਾਦ ਦੀ ਰੋਟੀ ਖਾਧੀ। ਇੱਕ ਦਿਨ ਮੇਰਾ ਭਾਈ ਜਿਹੜਾ ਵੱਡਾ ਸੀ ਉਹ ਫੌਜੀਆਂ ਕੋਲੋਂ ਦਾਲ ਮੰਗ ਕੇ ਲੈ ਆਇਆ, ਅਤੇ ਇਹ ਸਾਡਾ ਫਿਰ ਅਸੀਂ ਲਾਹੌਰ ਆ ਗਏ। ਇੰਨੇ ਹੱਸਦੇ ਵਸਦੇ ਘਰਾਂ ਚੋਂ ਖੁਸ਼ਹਾਲੀ ਚੋਂ ਆ ਕੇ ਅਸੀਂ 14 ਜੀ ਸਾਡੇ ਜਿਹੜੇ ਰਾਹ ਦੇ ਵਿੱਚ ਮਰੇ ਸੀ ਜੀ, 14 ਅਫਰਾਦੇ ਖਾਨਾ। ਔਰ ਮੇਰੇ ਵਾਲਦ ਸਾਹਿਬ ਮੇਰੇ ਦਾਦਾ ਜੀ ਉੱਥੇ ਮਰ ਗਏ। ਅੱਜ ਮੇਰੇ ਦਾਦਾ ਜੀ ਮਰੇ ਆ, ਇੱਕ ਦੋ ਦਿਨ ਛੱਡ ਕੇ ਮੇਰਾ ਤਾਇਆ ਸੀ ਬੇ ਔਲਾਦ, ਉਹ ਮਰ ਗਿਆ। ਫਿਰ ਇੱਕ ਮੇਰਾ ਚਾਚਾ ਸੀ, ਉਹ ਮਰ ਗਿਆ। ਫਿਰ ਇੱਕ ਮੇਰੀ ਫੁੱਫੀ ਸੀ, ਉਹ ਮਰ ਗਈ। ਇੱਕ ਮੇਰਾ ਫੁੱਫੜ ਸੀ, ਉਹ ਵਿਚਾਰਾ ਪਾਣੀ ਤੋਂ ਡਰਦਾ ਚੜ੍ਹਿਆ, ਜਿਹੜਾ ਟੈਲੀਫੋਨ ਦਾ ਨਹੀਂ ਹੁੰਦਾ ਖੰਭਾ, ਉਹ ਖੰਭੇ 'ਤੇ ਚੜ੍ਹਿਆ, ਥੱਲਿਓਂ ਸੱਪ ਚੜ੍ਹਿਆ, ਸੱਪ ਉਹਨੂੰ ਲੜਿਆ, ਉਹ ਵਿਚਾਰਾ ਉੱਤੋਂ ਡਿੱਗ ਕੇ ਤਾਂ ਮਰ ਗਿਆ ਵਿਚਾਰਾ ਉੱਥੇ। ਉਹਦਾ ਪਤਾ ਹੀ ਨਹੀਂ ਸਾਨੂੰ ਕਿੱਧਰ ਗਿਆ ਕਿੱਧਰ ਨਹੀਂ, ਪਾਣੀ ਖਿੱਚ ਲੈ ਗਿਆ, ਪਾਣੀ 'ਚ ਕਿਤੇ ਚਲਾ ਗਿਆ, ਪਤਾ ਨਹੀਂ ਕਿੱਧਰ ਗਿਆ। ਉੱਥੇ ਉਹਨੂੰ ਕੌਣ ਫੜ ਸਕਦਾ ਸੀ? ਉਹ ਬਹੁਤ ਬੁਰੇ ਹਾਲਾਤ ਸਨ। 14 ਜੀ ਇੱਕ ਗੱਲ ਵੈਸੇ ਮਤਲਬ ਘਰ ਚੋਂ ਉੱਠ ਕੇ ਚਲ ਜਾਣਾ ਜੀ, ਤੇ ਘਰ ਖਾਲੀ ਸੁਣਨਾ। ਮੇਰੇ ਅੱਬਾ ਜੀ ਜਿਹੜੇ ਸੀ ਨਾ ਜੀ, ਉਹ ਬਿਲਕੁਲ ਲੋਕੀ ਉਹਨਾਂ ਨੂੰ ਹੁੱਕਾ ਪੀਣਾ ਛੱਡ ਗਏ ਸੀ। ਲੋਕਾਂ ਦਾ ਖਿਆਲ ਸੀ ਕਿ ਇਹਨੂੰ ਤਪਦਿਕ ਹੋ ਗਿਆ ਜੀ, ਅਤੇ ਇਸ ਵਾਸਤੇ ਨਾ ਉਹ ਇੰਨਾ ਉਹਨਾਂ ਨੂੰ ਗਮ ਸੀ। ਮੇਰੇ ਵਾਲਦ ਸਾਹਿਬ ਨੂੰ ਜਦੋਂ ਇੱਥੇ ਪਹੁੰਚਿਆ ਪਾਕਿਸਤਾਨ, ਉਦੋਂ ਪਤਾ ਲੱਗਾ ਵੀ ਤੇਰਾ ਪਿਓ ਵੀ ਮਰ ਗਿਆ, ਤੇਰਾ ਭਰਾ ਵੀ ਮਰ ਗਿਆ, ਤੇਰਾ ਫਲਾਨਾ ਵੀ ਮਰ ਗਿਆ, ਤੇਰੀ ਭੈਣ ਵੀ ਮਰ ਗਈ ਆ। ਉਹ ਫਿਰ ਉਹ ਬੰਦਾ ਜਿਹੜਾ ਸੀ ਉਹਨੂੰ ਇੰਨਾ ਗਮ ਤੇ ਇਤਨਾ ਹੋਇਆ ਜਿਹੜਾ ਰਹਿ ਰੱਬ ਦਾ ਨਾਂ। ਇਹ ਜਿਹੜੇ 14 ਜੀ ਆਪਣੇ ਮਰੇ ਸੀਗੇ ਜੀ, ਇਹ ਆਪਣੀ ਬਿਮਾਰੀ ਨਾਲ ਮਰੇ ਸੀ? ਬਿਮਾਰੀ ਨਾਲ ਹੈਦਾ, ਔਰ ਮਤਲਬ ਘਰੋਂ ਤਾਂ ਬਿਲਕੁਲ ਠੀਕ ਤੁਰੇ ਸੀ? ਘਰੋਂ ਬਿਲਕੁਲ ਸਹੀ ਤੁਰੇ ਸੀ ਜੀ, ਘਰੋਂ ਤੇ ਬਿਲਕੁਲ ਚੂੜ ਵਾਲੀ ਦੇ ਜੇ ਅਸੀਂ ਤੁਰੇ ਹਾਂ ਨਾ, ਮੇਰੇ ਵਾਲਦ ਸਾਹਿਬ ਮੇਰੇ ਤਾਏ ਨੇ ਮੇਰੇ ਦਾਦੇ ਨੂੰ ਕਿਸੇ ਦੇ ਗੱਡੇ 'ਤੇ ਬਿਠਾ ਦਿੱਤਾ। ਉਹ ਗੱਡਾ ਕੋਈ 10-5 ਮੀਲ ਆਇਆ ਹੋਏਗਾ, ਤਾਂ ਉਹਨਾਂ ਨੇ ਕਿਹਾ ਪਿੰਡ 'ਚ ਵੀ ਇਹ ਚੌਧਰੀ ਸਨ, ਤਾਂ ਹੁਣ ਵੀ ਇਹਨਾਂ ਦੀ ਝੁਦਾੜ ਸਾਡੇ ਮਗਰੋਂ ਨਹੀਂ ਲਿੱਤੀ। ਉਹਨਾਂ ਨੇ ਮੇਰੇ ਦਾਦੇ ਨੂੰ ਕੱਡੇ ਤੋਂ ਲਾ ਕੇ ਨਾ ਥੱਲੇ ਬਿਠਾ ਦਿੱਤਾ। ਉਹ ਇੱਕ ਦਰਖਤ ਸੀ ਪਿੱਪਲ ਦਾ, ਉਹ ਡਿੱਗਿਆ ਸੀ, ਉਹਦੀਆਂ ਜੜ੍ਹਾਂ ਦੇ ਵਿੱਚ ਉਹਨੂੰ ਬਿਠਾ ਦਿੱਤਾ। ਇਹ ਜਿਹੜੇ ਸੀ ਮੇਰੇ ਤਾਇਆ ਜੀ, ਉਹਨਾਂ ਦੀ ਔਲਾਦ ਕੋਈ ਨਹੀਂ ਸੀ, ਅਸੀਂ ਆਪਣੇ ਬਾਪ ਦੀ ਔਲਾਦ ਸਾਂ। ਤਾਏ ਨੇ ਸਾਨੂੰ ਇਹ ਕਿਹਾ ਵੀ ਤੂੰ ਮੇਰੇ ਵਾਲਦ ਸਾਹਿਬ ਨੂੰ ਤੂੰ ਨਿਆਣੇ ਨੂੰ ਲੈ ਕੇ ਕਿਸੇ ਤਰੀਕੇ ਨਾਲ ਪਾਕਿਸਤਾਨ ਪਹੁੰਚ ਜਾ, ਤਾਂ ਬੁੜੇ ਦਾ ਫਿਕਰ ਨਾ ਕਰੀ, ਬੁੜੇ ਨੂੰ ਮੈਂ ਆਪੇ ਲੈ ਆਵਾਂਗਾ। ਉਹਨਾਂ ਨੂੰ ਕਿਸੇ ਨੇ ਦੱਸ ਦਿੱਤਾ ਮੇਰੇ ਵਾਲਦ ਸਾਹਿਬ ਨੂੰ ਕਿ ਤੇਰਾ ਪਿਓ ਜਿਹੜਾ ਫਲਾਣੇ ਪਿੱਪਲ ਦੀਆਂ ਜੜ੍ਹਾਂ ਦੇ ਵਿੱਚ ਬੈਠਾ ਜੇ। ਇਹ ਫਿਰ ਸਾਨੂੰ ਇੱਕ ਸੜਕ ਦੇ ਉੱਤੇ ਬਿਠਾ ਕੇ ਨਾ ਜਨਾਬ, ਅਤੇ ਇਹ ਫਿਰ ਪਿੱਛੇ ਦੌੜੇ ਆਪਣੇ ਪਿਓ ਨੂੰ। ਸਾਨੂੰ ਕਹਿਤਾ ਤੁਸੀਂ, ਮੀਂਹ ਪੈ ਰਿਹਾ ਸੀ, ਅਸੀਂ ਸੜਕ ਦੇ ਉੱਤੇ ਬੈਠੇ ਸੀ, ਉੱਤੇ ਕੱਪੜੇ ਜਿਹੇ ਜਿਹੜੇ ਲਾਏ ਸੀ, ਮੀਂਹ ਉੱਤੋਂ ਪਈ ਜਾ ਰਿਹਾ ਸੀ, ਅਸੀਂ ਬੈਠੇ ਸੀ ਸੜਕ ਦੇ ਉੱਤੇ। ਇਹਨਾਂ ਨੇ ਫਿਰ ਆਪਣੇ ਵਾਲਦ ਨੂੰ ਚੁੱਕਿਆ, ਅੱਗੋਂ ਫਿਰ ਤਾਏ ਨੂੰ ਪਤਾ ਲੱਗਾ, ਉਹ ਵੀ ਦੌੜ ਪਿਆ। ਉਹ ਅੱਗਿਓਂ ਫਿਰ ਉਹਨਾਂ ਮੇਰੇ ਵਾਲਦ ਕੋਲ ਆਪਣੇ ਬਾਪ ਨੂੰ ਲੈ ਲਿਆ। ਇਹਨਾਂ ਨੂੰ ਕਿਹਾ ਚੱਲ ਦੌੜ ਨਿਆਣਿਆਂ ਕੋਲ ਚਲੇ ਜਾ। ਉਹ ਫਿਰ ਸਾਡੇ ਕੋਲ ਆ ਗਏ। ਪਿੱਛੋਂ ਫਿਰ ਮੇਰਾ ਦਾਦਾ ਵੀ ਮਰ ਗਿਆ, ਮੇਰਾ ਤਾਇਆ ਵੀ ਮਰ ਗਿਆ, ਮੇਰੇ ਚਾਚਾ ਵੀ ਮਰ ਗਿਆ, ਮਰਦੇ ਗਏ। ਫਿਰ ਇਹ ਜਿਹੜੇ ਫੌਤ ਹੁੰਦੇ ਗਏ ਇਸੇ ਤਰ੍ਹਾਂ ਬਰਾਦਰੀ 'ਚੋਂ ਸੀ, ਮੇਰੇ ਚਾਚਾ ਬਰਾਦਰੀ 'ਚੋਂ ਸੀਗਾ। ਜਿਹੜੇ ਫੌਤ ਹੁੰਦੇ ਗਏ ਸੀਗੇ, ਫਿਰ ਇਹਨਾਂ ਨੂੰ ਤੁਸੀਂ ਉਹਨਾਂ ਕਫਨ ਦਫਨ ਕੀ ਕਰਦੇ ਰਹੇ? ਕੋਈ ਕਫਨ ਦਫਨ ਨਹੀਂ ਸੀ ਹੁੰਦਾ। ਚੌਧਰੀ ਸਾਹਿਬ ਸਿਰਫ ਟੋਆ ਪੁੱਟਦੇ ਸੀ ਅਤੇ ਸੁੱਟ ਦਿੰਦੇ ਸੀ ਉਹਦੇ ਵਿੱਚ। ਟੋਆ ਵੀ ਜੋ ਐਡਾ ਮਤਲਬ ਪ੍ਰੋਪਰ ਨਹੀਂ ਸੀ ਹੁੰਦਾ ਹੈ ਜੀ। ਉਹਦੀ ਬਾਡੀ ਨੂੰ ਲੁਕਾਉਣ ਵਾਲੀ ਗੱਲ, ਬਾਡੀ ਨੂੰ ਸਿਰਫ ਉਹਦੇ ਮਿੱਟੀ ਪਾਉਣ ਵਾਲੀ ਗੱਲ ਮਿੱਟੀ ਪਾਉਣ ਵਾਲੀ ਗੱਲ ਕਰਦੇ ਸੀ। ਮੈਨੂੰ ਅੱਛੀ ਤਰ੍ਹਾਂ ਯਾਦ ਆ, ਮੈਂ ਸਮਝਦਾਰ ਸੀ। ਅਸੀਂ ਆ ਰਹੇ ਸੀ ਅਤੇ ਇੱਕ ਬਾਬਾ ਜਿਹਾ ਬੁੱਢਾ ਜਿਹਾ ਬਾਬਾ ਸੀ, ਅਤੇ ਜ਼ਿੰਦਾ ਸੀ ਵਿਚਾਰਾ, ਅਤੇ ਉਹਨੂੰ ਕੁੱਤੇ ਖਾ ਰਹੇ ਸੀ। ਉਹ ਇਸ ਤਰ੍ਹਾਂ ਬਿਲਕੁਲ ਨਕਾਹਤ ਦੇ ਨਾਲ ਹੱਥਾਂ 'ਚ ਮਾਰਦੇ ਸੀ ਕੁੱਤੇ। ਤਾਂ ਅੱਬਾ ਜੀ ਨੇ ਕੁੱਤੇ ਨੂੰ ਮਾਰਿਆ ਰੋੜਾ, ਅਤੇ ਕੁੱਤਾ ਅੱਗਿਓਂ ਜਨਾਬ ਇਹਨਾਂ ਨੂੰ ਪੈ ਗਿਆ, ਘੂਰਿਆ ਉਸਨੇ। ਇੰਨੇ ਕੁੱਤੇ ਵਹਿਸ਼ੀ ਹੋਏ ਸੀ। ਉਹ ਵਿਚਾਰਾ ਜ਼ਿੰਦਾ ਸੀ, ਉਹਨੂੰ ਕੁੱਤੇ ਜਿਹੜੇ, ਔਰ ਡੰਗਰ ਮਰੇ ਪਏ ਸੀ, ਲਾਸ਼ਾਂ ਪਈਆਂ ਸੀ, ਬੁਰਾ ਹਾਲ, ਅਤੇ ਬੌਂਕੇ ਦਿਹਾੜੇ। ਮਤਲਬ ਫਲੱਡ ਆਇਆ ਨਾ ਜੀ, ਫਲੱਡ ਤਾਂ ਹਰ ਸ਼ਹਿਰ ਰੁੜ ਗਈ ਨਾ। ਇਹ ਵੀ ਕੋਈ ਰੱਬ ਦੀ ਕਹਿ ਲਓ ਮਿਹਰਬਾਨੀ ਸੀ, ਕਿ ਨਹੀਂ ਤਾਂ ਇੰਨੀ ਦੁਨੀਆ ਜਿਹੜੀ ਮਰੀ ਪਈ ਸੀ ਉਹਨਾਂ ਦਾ ਪਤਾ ਨਹੀਂ ਕੀ ਬਣਨਾ ਸੀ। ਫਲੱਡ ਨੇ ਫਿਰ ਲੈ ਗਿਆ ਖਿੱਚ ਕੇ ਉਹਨਾਂ ਨੂੰ ਵਿੱਚੇ ਡੰਗਰ ਵਿੱਚੇ ਜੀਂਦੇ ਵਿੱਚੇ ਮਰੇ ਹੋਏ, ਬੁਰਾ ਹਾਲ ਅਤੇ ਬੌਂਕੇ ਦਿਹਾੜੇ। ਹਾਂ ਜੀ, ਇਹ ਸੀ, ਇਹ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਸੀ। ਅੱਛਾ, ਇਹ ਫਿਰ ਅੰਮ੍ਰਿਤਸਰ ਤੋਂ ਤੁਸੀਂ ਅੱਗੇ ਕਿੱਥੇ ਆਏ? ਅੰਮ੍ਰਿਤਸਰ ਤੋਂ ਫਿਰ ਅਸੀਂ ਆ ਗਏ ਲਾਹੌਰ ਨਾ ਜੀ, ਲਾਹੌਰ ਵਾਘੇ ਆ ਗਏ ਨਾ, ਵਾਘੇ ਕੁਛ ਦਿਨ ਰਹੇ। ਉੱਥੋਂ ਫਿਰ ਅਸੀਂ ਤੁਰੇ ਤਾਂ ਫਿਰ ਅਸੀਂ ਜੜ੍ਹਾਂ ਵਾਲੇ ਆ ਗਏ। ਜਦੋਂ ਵਾਘੇ ਪਹੁੰਚੇ, ਤੁਹਾਡੇ 14 ਜੀ ਜਿਹੜੇ ਤੁਹਾਡੇ ਚੋਂ ਮਾਈਨਸ ਹੋ ਚੁੱਕੇ ਸੀਗੇ, ਵਾਘੇ ਆ ਕੀ ਫੀਲਿੰਗ ਸੀ ਉਦੋਂ? ਫੁੱਫੀ ਸੀ ਮੇਰੀ, ਫੁੱਫੀ ਸੀ ਰਾਣੀ ਉਹਦਾ ਨਾਂ ਸੀ। ਉਹ ਉੱਥੇ ਵਾਘੇ ਉਹ ਵੀ ਆ ਕੇ ਮਰ ਗਈ ਵਿਚਾਰੀ, ਮੇਰੇ ਸਾਹਮਣੇ ਮਰੀ ਆ ਉਹ ਵਿਚਾਰੀ।
ਦਿਲ ਦੇ ਵਿੱਚ ਇਹ ਹੋਣਾ ਕਿ ਚੰਗੇ ਭਲੇ ਸਾਡੇ ਨਾਲ ਤੁਰੇ ਆ, ਪਤਾ ਨਹੀਂ ਗਾਂ ਕਿਹਦਾ ਨੰਬਰ ਲੱਗ ਜਾਣਾ। ਕੋਈ ਪਤਾ ਨਹੀਂ ਸੀ, ਬਿਮਾਰੀਆਂ ਆਮ ਸਨ, ਮਤਲਬ ਹਰ ਚੀਜ਼ ਜਿਹੜੀ ਲੱਭਦੀ, ਚੰਗੀ ਚੀਜ਼ ਤਾਂ ਲੱਭਦੀ ਕੋਈ ਨਹੀਂ ਸੀ। ਜੋ ਮਿਲ ਗਿਆ ਮਤਲਬ ਹੈ ਉਹ ਖਾ ਲਿਆ। ਪੱਲੇ ਤਾਂ ਹੈ ਕੱਖ ਨਹੀਂ ਸੀ ਲੋਕਾਂ ਦੇ। ਮੇਰੇ ਵਾਲਾ ਸਾਹਿਬ ਦੇ ਸੀ ਵੀ ਤੁਰਨੇ ਤੋਂ ਪਹਿਲੇ ਇਸਨੇ ਆਪਣੇ ਮਕਾਨ ਬਣਾ ਲਏ ਸੀ ਇੰਡੀਆ ਦੇ ਵਿੱਚ, ਸਾਰਾ ਖਰਚਾ ਕਰ ਬੈਠੇ ਸੀ। ਪੈਸਾ ਸ਼ੈਸਾ ਇਹਨਾਂ ਦੇ ਪੱਲੇ ਵੀ 1800 ਰੁਪਈਆ ਸੀ ਟੋਟਲ ਅੱਬਾ ਜੀ ਕੋਲ। 1800 ਤਾਂ ਉਸ ਵਕਤ ਬਹੁਤ ਬੜੀ ਰਕਮ, ਬੜੀ ਰਕਮ ਸੀ। ਸਿਰਫ 1800 ਫੇਰ ਵੀ ਰਹਿ ਗਿਆ ਸੀ। ਲੇਕਿਨ ਮੇਰੀ ਵਾਲਦਾ ਦਾ ਜ਼ੇਵਰ ਬਹੁਤ ਸੀ, ਕਿਉਂਕਿ ਮੇਰੇ ਵਾਲਦ ਸਾਹਿਬ ਮੇਰੇ ਦਾਦੇ ਨੇ ਪਹਿਲੀ ਸ਼ਾਦੀ ਜਿਹੜੀ ਕੀਤੀ ਸੀ ਉਹ ਮੇਰੇ ਬਾਪ ਦੀ ਕੀਤੀ ਸੀ। ਉਹਨੇ ਆਪਣੀ ਨੂੰਹ ਨੂੰ ਨਾ ਮਤਲਬ ਜ਼ੇਵਰ ਸੋਨਾ ਬਹੁਤ ਪਾਇਆ ਸੀ, ਸੌਖਾ ਸੀ। ਅਤੇ ਇਸ ਵਾਸਤੇ ਉਹ ਫਿਰ ਜ਼ੇਵਰ ਅਸੀਂ ਵੇਚ ਵੇਚ ਕੇ ਖਾਂਦੇ ਰਹੇ 2 ਸਾਲ ਤੱਕ। ਉਹ ਫਿਰ 2 ਸਾਲ ਬਾਅਦ ਫਿਰ ਸਾਨੂੰ ਮਤਲਬ ਹੈ ਕਿ ਜੜ੍ਹਾਂ ਵਾਲੇ ਫਿਰ ਕਿਹੜੀ ਜਗ੍ਹਾ ਹੈ? ਜੜ੍ਹਾਂ ਵਾਲੇ ਤਾਂ ਫਿਰ ਅਸੀਂ ਇੱਥੋਂ ਤੁਰ ਪਏ ਜਨਾਬ, ਅੱਗੇ 123 ਚੱਕ ਹੈ ਜੀ, ਉੱਥੇ ਉਹ ਜਿਹੜੀ ਆ ਨਾ ਬੇਲਦਾਰਾਂ ਦੀ ਹੱਟ ਹੁੰਦੀ ਸੜਕ ਦੀ, ਉਸ ਹੱਟ ਦੇ ਵਿੱਚ ਆ ਕੇ ਅਸੀਂ ਬਹਿ ਗਏ। ਮੈਨੂੰ ਯਾਦ, ਉੱਥੋਂ ਫਿਰ ਇੱਕ 68 ਚੱਕ ਹੈ ਪਰਲੇ ਪਾਸੇ, 68 ਹੈਗਾ ਉੱਥੇ। 68 ਫਿਰ ਇਹਨਾਂ ਨੂੰ ਮਤਲਬ ਜ਼ਮੀਨਾਂ ਉਹਨਾਂ ਨੇ ਕਿਹਾ ਕਿ ਮਤਲਬ ਆਹ ਜ਼ਮੀਨਾਂ ਤੁਸੀਂ ਲੈ ਲਓ। ਚੋਈ ਚਰਾਖਾਂ ਹੁੰਦਾ ਸੀ ਢਡੌਰ ਦਾ, ਅਤੇ ਬੜਾ ਵੱਡਾ ਚੌਧਰੀ ਜੋ ਇੰਡੀਆ 'ਚ ਤਾਂ ਉਹਦੀ ਮਤਲਬ ਵੱਜੀ ਛੁੱਟਦੀ ਸੀ ਨਾ ਜੀ। ਉਹ ਫਿਰ 123 ਦੇ ਵਿੱਚ ਆ ਗਿਆ। ਉਹ ਫਿਰ ਸਾਰਿਆਂ ਨੂੰ ਉਹ ਕਹਿਣ ਲੱਗਾ ਤੁਸੀਂ 68 'ਚ ਆ ਜਾਓ, ਕੋਈ 23 'ਚ ਆ ਜਾਓ। ਇਹ 68 'ਚ ਗਏ, ਇਹਨਾਂ ਨੇ ਉਹ ਜ਼ਮੀਨ ਦੇਖੀ। ਉਸ ਜ਼ਮੀਨ ਦੇ ਨਾਲ ਜਿਹੜੀ ਘਰ ਸੀ ਨਾ, ਉਹਨੇ ਕਿਹਾ ਵੀ ਜ਼ਮੀਨ ਲੈ ਲਓ, ਘਰ ਨਹੀਂ ਅਸੀਂ ਤੁਹਾਨੂੰ ਦੇਣੇ। ਇਹ ਕਹਿੰਦੇ ਵੀ ਜ਼ਮੀਨ ਦੇ ਮਗਰ ਜਿਨ੍ਹਾਂ ਦੀ ਜ਼ਮੀਨ ਆ ਉਹਨਾਂ ਦੇ ਸਾਨੂੰ ਘਰ ਵੀ ਦਿਓ। ਸਿੱਖਾਂ ਦੇ ਸਨ, ਉਜੜ ਗਏ ਸੀ ਸਿੱਖ ਉੱਥੋਂ। ਇਸ ਇਲਾਕੇ 'ਚ ਵੀ ਬਹੁਤ ਸਿੱਖ ਉੱਠ ਕੇ ਗਏ ਆ ਜੀ। ਹਾਂ, ਇੱਥੋਂ ਬੜੇ ਸਿੱਖ, ਬੜੇ ਤਕੜੇ ਸਾਂਝ ਜਿਹੜੇ ਸਰਦਾਰ ਇੱਥੋਂ ਉੱਠ ਕੇ। ਹਾਂ ਬਿਲਕੁਲ, ਬੜੇ ਤਗੜੇ ਅੱਛੇ ਬਹੁਤ। ਉਹ ਜਿਹੜੀ ਜ਼ਮੀਨ ਸਾਨੂੰ ਸੀ ਉਹਨਾਂ ਦੇ ਬੜੇ ਸ਼ਾਨਦਾਰ ਮਤਲਬ ਘਰ ਸਨ, ਉਹਨਾਂ ਦੇ ਪੱਕੇ ਘਰ ਮਹੱਲ ਟਾਈਪ। ਉਹ ਕਹਿਣ ਲੱਗੇ ਸੀ ਇਹ ਦੇਣੀ ਨਹੀਂ ਤੁਹਾਨੂੰ, ਜ਼ਮੀਨ ਲੈ ਲਓ ਲੇਕਿਨ ਘਰ ਨਹੀਂ ਦੇਣਾ। ਉਹ ਫਿਰ ਸਾਡੇ ਬੰਦੇ 'ਚ ਕਹਿਣ ਲੱਗੇ ਅਸੀਂ ਫਿਰ ਇੱਥੇ ਰਹਿਣੇ ਨਹੀਂ ਗਏ। ਇੱਥੋਂ ਫਿਰ ਉੱਠੇ ਤਾਂ ਫਿਰ ਅਸੀਂ ਚਲੇ ਗਏ ਗੰਡਾ ਸਿੰਘ ਵਾਲਾ ਚੱਕ। ਸਾਡੀ ਫੁੱਫੀ ਦੇ ਉਹਦੇ 5 ਮਰਬੇ ਜ਼ਮੀਨ ਸੀ ਉਦੋਂ। ਗੰਡਾ ਸਿੰਘ ਵਾਲਾ ਇੱਕ ਤੇ ਕਸੂਰ ਦੇ ਕੋਲ, ਗੰਡਾ ਸਿੰਘ ਵਾਲਾ ਨਹੀਂ, ਗੰਡਾ ਸਿੰਘ ਆ ਗੋਜਰੇ ਦੇ ਕੋਲ। ਗੰਡਾ ਸਿੰਘ ਪਿੰਡ, ਹਾਂ ਪਿੰਡ 371 ਪਿੰਡ ਹੈ ਜੋ ਵੀ। ਅਸੀਂ ਉੱਥੇ ਚਲੇ ਗਏ। ਉੱਥੇ ਜੋ ਕਿ ਫੁੱਫੀ ਦੇ 5 ਮਰਬੇ ਜ਼ਮੀਨ ਸੀ ਨਾ ਜੀ, ਉਹ ਫਿਰ ਸਾਰੇ ਉੱਥੇ ਲੈ ਗਏ। ਉੱਥੇ ਫਿਰ ਕੁਛ ਅਰਸਾ ਰਹੇ। ਉੱਥੇ ਫਿਰ ਮੈਂ ਵੀ ਰਾਣੀ, ਤੂੰ ਵੀ ਰਾਣੀ, ਕੌਣ ਭਰੇਗਾ ਪਾਣੀ। ਇਹ ਫਿਰ ਸਾਡੀ ਚਾਚੀ ਆਪਣੇ ਬੱਚਿਆਂ ਲੈ ਕੇ ਆਪਣੇ ਮਾਪਿਆਂ ਦੇ ਚਲੀ ਗਈ। ਸਾਡੀ ਵਾਲਦਾ ਸਾਨੂੰ ਲੈ ਕੇ ਆਪਣੇ ਮਾਪਿਆਂ ਦੇ ਗੰਗਾਪੁਰ ਪਿੰਡ ਹੈ ਜੜ੍ਹਾਂ ਵਾਲੇ ਦੇ ਕੋਲ। ਗੰਗਾਪੁਰ ਬਹੁਤ ਮਸ਼ਹੂਰ ਮਰੂ ਪਿੰਡ ਆ ਜੀ, ਸਰ ਗੰਗਾ ਰਾਮ ਹੋਣਾ ਦਾ ਪਿੰਡ ਆ ਜੀ। ਉਹ ਘੋੜਾ ਟ੍ਰੇਨ ਉੱਥੇ ਚੱਲਦੀ ਰਹੀ ਹਲੇ ਵੀ। ਛੋਟੀ ਗੇਜ ਦੀ ਉੱਥੇ ਲਾਈਨ ਬਣੀ ਹੋਈ ਸੀ ਜੀ, ਅਤੇ ਉੱਥੇ ਘੋੜਾ ਟਰਾਲੀਆਂ ਉਹ ਪਿੱਛੇ ਖਿੱਚਦਾ ਸੀ। ਅਤੇ 50 ਘੰਟਾ ਘਰ ਚੌਕ ਵੀ ਬਣਿਆ। ਹਾਂ, ਘੰਟਾ ਘਰ ਚੌਕ ਵੀ ਬਣਿਆ। ਔਰ ਸਾਰੇ ਪਿੰਡ ਦੇ ਸੈਂਟਰ ਦੇ ਵਿੱਚ ਮਤਲਬ ਖੂਹ ਵੀ ਸੀਗੇ ਉੱਥੇ। ਹਾਂਜੀ, ਸਾਡੇ ਵਾਲਦਾ ਫਿਰ ਸਾਨੂੰ ਗੰਗਾਪੁਰ ਲੈ ਗਈ। ਗੰਗਾਪੁਰ ਫਿਰ ਇਹ ਸੀ ਕਿ ਚੁੱਕੇ ਛੋਟੇ ਜਿਹੇ ਅਸੀਂ ਹੈ ਸੀ। ਅਸੀਂ ਮਤਲਬ ਅੱਬਾ ਜੀ ਜਿਹੜੇ ਬਿਮਾਰ ਰਹਿੰਦੇ ਸਨ, ਸਾਡੇ ਮਾਮਿਆਂ ਨੇ ਸਾਨੂੰ ਇੱਕ ਸਰਕੰਡੇ ਦੀ ਉੱਥੇ ਇੱਕ ਛੰਨ ਬਣਾ ਦਿੱਤੀ। ਉਸ ਛੰਨ ਦੇ ਵਿੱਚ ਅਸੀਂ ਰਹਿਣਾ ਸ਼ੁਰੂ ਕਰ ਦਿੱਤਾ। ਅੰਮੀ ਨੇ ਉਹਨਾਂ ਦਾ ਘਰ ਮਤਲਬ ਕੰਮ ਕਰਨੇ, ਮੈਨੂੰ ਉਹਨਾਂ ਨੇ ਮੱਝਾਂ ਮੇਰੇ ਅੱਗੇ ਛੋੜ ਦਿੱਤੀਆਂ ਚਰਾਉਣ ਨੂੰ। ਮੈਂ ਫਿਰ ਮਤਲਬ 2 ਮੱਝਾਂ ਆਪਣੀਆਂ ਇੱਥੇ ਆ ਕੇ ਲਈਆਂ ਸੀ ਜਾਂ ਉੱਥੋਂ ਨਾਲ ਲੈ ਕੇ? ਮੱਝਾਂ ਉੱਥੋਂ ਵੀ ਲਿਆਏ ਸੀ। ਸਾਨੂੰ ਨਾਨਕੇ ਤਾਂ ਬੜੀ ਮੌਜਾਂ 'ਚ ਆਏ ਨਾ, ਗੱਡੇ ਉਹਨਾਂ ਦੇ ਕੋਲ ਸਨ। ਉਹਨਾਂ ਦੇ ਖਾਣ ਪੀਣ ਦਾ ਸਾਰਾ ਸਮਾਨ ਵੀ ਗੱਡੇ 'ਚ ਲੱਦ ਲਿਆ, ਨਿਆਣੇ ਵੀ ਆਪਣੇ ਗੱਡੇ 'ਤੇ ਬਿਠਾ ਲਏ। ਅਸੀਂ ਤਾਂ ਪੈਦਲ ਆਏ ਨਾ ਜੀ, ਨੰਗੇ ਪੈਰ, ਅਤੇ ਸਾਰਾ ਕੁਝ ਹਿਸਾਬ ਕਿਤਾਬ ਬੁਰਾ ਹਾਲ, ਅਤੇ ਬੌਂਕੇ ਦਿਹਾੜੇ। ਇਹ ਤਾਂ ਫਿਰ ਆਉਂਦੇ ਇਹਨਾਂ ਨੇ ਜ਼ਮੀਨਾਂ ਨਾਲ ਹਾਲ ਛਾਲ ਉਹਨਾਂ ਨੂੰ ਆਪਣਾ ਸਿਸਟਮ ਫਿਰ ਸੈੱਟ ਕਰ ਲਿਆ। ਨਾਲੇ ਗੰਗਾਪੁਰ ਸਾਰਾ ਪਿੰਡ ਜਿਹੜਾ ਸੀ ਉਹ ਸਰ ਗੰਗਾ ਰਾਮ ਦਾ ਪਿੰਡ ਸੀ। ਉਸਨੇ ਬਾਕਾਇਦਾ ਉੱਥੇ ਕੁਆਟਰ ਬਣਾਏ ਹੋਏ ਸੀ। ਦੂਸਰੀ ਬਾਤ ਇਹ ਹੈ ਜੀ ਕਿ ਤੁਸੀਂ ਉੱਥੇ ਸੇਪੀ ਰੱਖੀ ਹੋਈ ਸੀ ਬੰਦਿਆਂ ਨਾਲ, ਤੁਸੀਂ ਆਪਣੇ ਹੱਥੀਂ ਕੰਮ ਨਹੀਂ ਸੀ ਕੀਤਾ। ਉਹ ਆਪਣੇ ਹੱਥੀਂ ਕਰਦੇ ਆ, ਉਹਨਾਂ ਦਾ ਕਿਸਬ ਸੀ, ਉਹ ਆਂਦੇ ਹੀ ਸੈੱਟ ਹੋ ਗਏ। ਤੁਹਾਡੇ ਲਈ ਥੋੜ੍ਹਾ ਜਿਹਾ ਸਿੱਖਣਾ ਪਿਆ ਤੁਹਾਨੂੰ ਕੰਮ। ਇਹ ਸਾਡੇ ਵਾਸਤੇ ਤਾਂ ਮੁਸੀਬਤ ਬਣੀ, ਸਾਡੇ ਕੋਲ ਤਾਂ ਹੈ ਕੱਖ ਨਹੀਂ ਸੀ। ਵਾਲਾ ਸਾਹਿਬ ਉੱਥੇ ਟੀਚਰ ਸਨ। ਇਹ ਵੀ ਮਤਲਬ ਦੂਸਰਾ ਇਹ ਸੀ ਕਿ ਜਿਹੜੀ ਵਰਲਡ ਵਾਰ ਸੈਕਿੰਡ ਹੋਈ ਸੀ, ਉਸ ਤੋਂ ਬਾਅਦ ਇਹਨਾਂ ਦੇ ਕੋਲ ਉਹ ਸਾਰੇ ਡੀਪੂ ਇਹਨਾਂ ਕੋਲ ਸੀ। ਖੰਡ ਦਾ ਡੀਪੂ, ਤੇਲ ਦਾ ਡੀਪੂ, ਕੱਪੜੇ ਦਾ ਡੀਪੂ, ਨਮਕ ਦਾ ਡੀਪੂ। ਇਹ ਚੂँਕਿ ਪਿੰਡ 'ਚ ਪੜ੍ਹੇ ਲਿਖੇ ਇਹੀ ਸਨ। ਅਸੀਂ ਤਾਂ ਨਹੱਥੇ ਹੋ ਕੇ ਤਾਂ ਮਤਲਬ ਇੱਥੇ ਅਸੀਂ ਆ ਗਏ। ਇਹ ਇਹਨਾਂ ਦਾ ਸਭ ਕੁਝ ਸੀ। ਮੈਨੂੰ ਫਿਰ ਮੈਂ ਇਹਨਾਂ ਦੀਆਂ ਮੱਝਾਂ ਚਾਰਨੀਆਂ ਪਈਆਂ। ਮੈਂ ਫਿਰ 2 ਸਾਲ ਤੱਕ ਅਸੀਂ ਇੱਥੇ ਰਹੇ। 2 ਸਾਲ ਮੈਂ ਇਹਨਾਂ ਦੀਆਂ ਮੱਝਾਂ ਚਾਰੀਆਂ। ਉਸ ਦੌਰਾਨ ਅੱਬਾ ਜੀ ਨੇ ਇੰਡੀਆ 'ਚ ਕਿਸੇ ਇੱਕ ਟੀਚਰ ਸੀ ਮਾਸਟਰ ਮੁਹੰਮਦ ਸ਼ਫੀ, ਉਹਨਾਂ ਦੀ ਕੋਈ ਇਹਨਾਂ ਨੇ ਮਤਲਬ ਕੀਤੀ ਹੋਈ ਸੀ ਮਦਦ ਪਿੰਡ ਦੇ ਵਿੱਚ। ਉਹਨਾਂ ਨੂੰ ਕਿਤੇ ਪਤਾ ਲੱਗ ਗਿਆ ਵੀ ਜਮਾਲਦੀਨ ਜਿਹੜਾ ਅੱਜ ਕੱਲ੍ਹ ਬੇਕਾਰ ਹੈ ਅਤੇ ਬੁਰੇ ਹਾਲਾਤ ਹੈ ਉਹਨਾਂ ਨੇ ਫਿਰ ਇਹਨਾਂ ਨੂੰ ਉੱਥੇ ਮਤਲਬ ਪੜ੍ਹਾਉਣਾ ਚੱਕ 45 ਜਾਂ ਪੱਤੋ ਕੀ ਦੇ ਕੋਲ।
ਉੱਥੇ ਇਹਨਾਂ ਨੂੰ ਟੀਚਿੰਗ ਮਤਲਬ ਜੋਬ ਜਿਹੜਾ ਲਵਾਤਾ ਇਹਨਾਂ ਦਾ, ਇਹਨਾਂ ਨੂੰ ਖਾਤਾ ਗਿਆ। ਇਹ ਫਿਰ ਉੱਥੇ ਜਾ ਕੇ ਟੀਚਰ ਬਣ ਗਏ। ਉੱਥੇ ਹੀ ਇਹਨਾਂ ਨੂੰ ਇੱਕ ਸਿੱਖਾਂ ਦਾ ਛੱਡਿਆ ਘਰ ਸੀਗਾ, ਉਹ ਜਨਾਬ ਇਹਨਾਂ ਨੂੰ ਘਰ ਵੀ ਮਿਲ ਗਿਆ। ਅਸੀਂ ਫਿਰ ਸਾਨੂੰ ਮਤਲਬ ਇੱਕ ਵਾਰੀ ਜਿਹੜੇ ਬਹੁਤ ਸਾਡੇ ਹਾਲਾਤ, ਮੇਰੇ ਵਾਲਿਦ ਸਾਹਿਬ ਨੇ ਫਿਰ ਮਤਲਬ ਇਹਨਾਂ ਨੇ ਆਪਣਾ ਜ਼ੇਵਰ ਵੇਚਿਆ। ਜ਼ੇਵਰ ਵੇਚ ਕੇ ਤਾਂ ਫਿਰ ਇਹਨਾਂ ਨੇ ਇੱਕ ਮੱਝ ਲਈ, ਮਤਲਬ ਮੇਰੇ ਵਾਲਿਦ ਸਾਹਿਬ ਨੇ। ਉਹ ਮੱਝ ਸੀ 3 ਥਣੀ, ਉਹਦੇ 3 ਥਣ ਸਨ। ਤਿੱਲੜ ਕਹਿੰਦੇ ਜੀ। ਹਾਂ ਤਿੱਲੜ, ਉਹ ਤਿੱਲੜ ਸੀ। ਰਈਸਾਂ ਵਾਲਾ ਪਿੰਡ ਹੈ ਗੰਗਾਪੁਰ ਦੇ ਨਾਲ ਹੀ, ਉੱਥੋਂ ਲਈ ਸੀ ਉਹ। ਬਸ ਉਹ ਮੱਝ ਆਈ ਆ ਚੌਧਰੀ ਸਾਹਿਬ ਤੇ ਰਹਿਮਤ ਦਾ ਫਰਿਸ਼ਤਾ ਸਾਡੇ ਘਰ ਆ ਗਿਆ। ਉਸ ਮੱਝ ਨੇ ਸਾਨੂੰ 1 ਮਣ ਤੱਕ ਦੁੱਧ ਦਿੱਤਾ ਤੇ 1 ਕਿਲੋ 1 ਸੇਰ ਉਹਦਾ ਮੱਖਣ ਨਿਕਲਦਾ ਸੀ। ਤਾਂ ਜੀ ਉਹ ਮੱਝ ਫਿਰ ਸਾਡੇ ਕੋਲ 3 ਨਸਲਾਂ ਉਸ ਮੱਝ ਦੀਆਂ। ਬਰੀਕ ਚਮੜੀ ਵਾਲੀ ਹੋਣੀ ਆ। ਬਰੀਕ ਚਮੜੀ ਵਾਲੀ ਤਾਂ ਓਡਾ ਕੱਦ ਉਹਦਾ, ਤੇ ਇਹ ਜਿਹੜੇ ਲੰਮੇ ਉਹਦੇ ਥਣ, ਤੇ ਬੜੀ ਕਰਮ ਵਾਲੀ ਮੱਝ। ਵੈਸੇ ਵੀ ਬਾਬਰਕਤ, ਜਦੋਂ ਬਹਿੰਦੀ ਸੀ ਤਾਂ ਆਪਣਾ ਸੱਜਾ ਜਿਹੜਾ ਪੈਰ ਸੀ ਨਾ ਉਹ ਕੱਢ ਕੇ ਬੈਠਦੀ। ਮੱਝਾਂ ਦੇ ਵਿੱਚ ਇੱਕ ਮੀਣੀ ਮੱਝ ਨੂੰ ਤੇ ਇੱਕ ਆਪਣਾ ਤਿੱਲੜ ਨੂੰ, ਇਹ ਕਰਮਾਂ ਵਾਲੀ ਗਿਣਿਆ ਜਾਂਦਾ। ਕਰਮਾਂ ਦੀ ਮੱਝਾਂ ਦੀ ਮਤਲਬ ਇਹ ਵੈਸੇ ਵੀ ਨੀਲੀ ਨਸਲ ਦੀ ਮੱਝ ਸੀ। ਰਾਵੀ ਤੇ ਨੀਲੀ 2 ਅੱਛੀਆਂ ਨਸਲਾਂ ਨੇ ਮੱਝਾਂ ਦੀਆਂ, ਇਹ ਨੀਲੀ ਨਸਲ ਸੀ। ਇਹ ਫਿਰ ਸਾਡੇ ਕੋਲ ਮੈਂ ਅਰਜ਼ ਕੀਤੀ ਨਾ ਵੀ 3-4 ਨਸਲਾਂ ਇਹਦੀਆਂ ਸਾਡੇ ਕੋਲ ਰਹੀਆਂ, ਫਿਰ ਕੱਟੀਆਂ ਸੁੰਦੀਆਂ ਰਹੀਆਂ, ਤੇ ਫਿਰ ਅਸੀਂ ਮਤਲਬ ਉਹਨਾਂ ਵਾਧਾ ਹੁੰਦਾ ਰਿਹਾ। ਫਿਰ ਅਸੀਂ ਰੱਖੀ, ਬਸ ਮੱਝ ਆਈ ਆ। ਹਾਲਾਤ ਫਿਰ ਸਾਡੇ ਬਦਲਦੇ। ਅੱਬਾ ਜੀ ਨੂੰ ਟੀਚਿੰਗ ਐਸੀ ਸਕੂਲਾਂ 'ਚ ਦਾਖਲ ਹੋ ਗਏ। ਅਸੀਂ ਸਵੇਰੇ ਉੱਠਣਾ, ਪੱਠੇ ਪੁੱਠੇ ਲੈ ਆਉਣੇ, ਸਕੂਲੇ ਚਲੇ ਜਾਣਾ ਘੜੇ ਦੇ ਪਾਣੀ ਨਾਲ ਮੂੰਹ ਧੋ ਕੇ। ਫਿਰ ਅਸੀਂ ਸਕੂਲੋਂ ਆਉਣਾ ਤਾਂ ਫਿਰ ਅਸੀਂ ਬਾਲਣ ਬੂਲਣ ਵਾਸਤੇ ਜਾਂ ਪੱਠਿਆਂ ਵਾਸਤੇ ਚਲੇ ਜਾਣਾ। ਮਤਲਬ ਦੂਜੇ ਮੁੰਡੇ ਗੁੱਲੀ ਡੰਡਾ ਖੇਡਦੇ ਸੀ, ਅਸੀਂ ਆਪਣੇ ਕੰਮ ਕਰਦੇ ਸੀ। ਫਿਰ ਮੇਰੇ ਭਾਈ ਨੇ ਉਸ ਵਕਤ 8ਵੀਂ ਜਮਾਤ 'ਚੋਂ ਪੰਜਾਬ 'ਚੋਂ 6ਵੀਂ ਪੋਜੀਸ਼ਨ ਲਈ ਸੀ। ਅਤੇ ਉਹ ਮਤਲਬ ਫਿਰ ਉਹਦੀ 6ਵੀਂ ਪੋਜੀਸ਼ਨ ਉਹਦੀ ਆ ਗਈ। ਉਹਨੂੰ ਫਿਰ ਕਸੂਰ ਦੇ ਵਿੱਚ ਨਾ ਮਤਲਬ ਦਾਖਲਾ ਮਿਲ ਗਿਆ ਇਹਦਾ ਟੀਚਰ ਟ੍ਰੇਨਿੰਗ ਦਾ। ਇਹ ਫਿਰ ਉੱਥੋਂ JV ਕਰਕੇ ਆ ਗਿਆ। ਇਹ ਫਿਰ ਅੱਬਾ ਜੀ ਦੀ ਤਨਖਾਹ 45 ਰੁਪਈਏ ਸੀ, ਇਹਦੀ ਲੱਗ ਗਈ 80 ਰੁਪਈਏ। ਉੱਧਰੋਂ ਫਿਰ ਸਾਡੀਆਂ ਜ਼ਮੀਨਾਂ ਵੀ ਆ ਗਈਆਂ ਇੰਡੀਆ 'ਚੋਂ। ਫਿਰ ਇਹ ਜ਼ਮੀਨਾਂ ਸੈਟਲ ਹੋ ਗਈਆਂ ਸਾਡੀ ਚੱਕ ਨੰਬਰ 36 ਜੀਂਬੇ, ਫੈਸਲਾਬਾਦ ਦੇ ਉਦੋਂ ਲੈਲਪੁਰ ਦੇ ਲਾਗੇ। ਉੱਧਰੋਂ ਮੈਂ ਮੈਟਰਿਕ ਕਰ ਲਿਆ, ਮੈਂ ਵੀ ਅੱਛੇ ਪੋਜੀਸ਼ਨ 'ਚ ਮਤਲਬ ਹੋ ਗਿਆ। ਮੈਂ ਸਕੂਲ ਹਾਈ ਸਕੂਲ ਗੌਰਮੈਂਟ ਹਾਈ ਸਕੂਲ ਚੂਨੀਆਂ 'ਚੋਂ ਮੈਂ ਮੈਟਰਿਕ ਕੀਤਾ। ਜਦੋਂ ਮੈਂ ਉੱਥੇ ਪੜ੍ਹਦਾ ਸੀ ਤਾਂ ਮੈਂ ਕਲਾਸ ਦਾ ਮੋਨੀਟਰ ਵੀ ਸਾਂ, ਅਤੇ ਹੋਸਟਲ ਦਾ ਪ੍ਰੀਫੈਕਟ ਵੀ ਸਾਂ, ਅਤੇ ਵਾਲੀਬਾਲ ਦਾ ਕਪਤਾਨ ਵੀ ਸਾਂ, ਅਤੇ ਬਜ਼ਮੇ ਦਾ ਸੈਕਟਰੀ ਵੀ ਸੀ ਮੈਂ। ਅਤੇ ਇਹ ਸਾਰੀਆਂ ਪੋਜੀਸ਼ਨ 'ਤੇ ਸਕੂਲ 'ਚੋਂ ਫਿਰ ਮੇਰੀ ਤੀਸਰੀ ਅੱਛਾ ਸਟੂਡੈਂਟ ਸੀ। ਬਸ ਉਸ ਮੈਰਿਟ ਦੇ ਉੱਤੇ ਫਿਰ ਮੈਂ ਇਹਨੂੰ ਦਾਖਲਾ ਮਿਲ ਗਿਆ ਲੈਲਪੁਰ ਐਗਰੀਕਲਚਰ ਕਾਲਜ ਦੇ ਵਿੱਚ। ਉੱਥੋਂ ਫਿਰ ਜਨਾਬ ਵਾਲੀ ਪਹਿਲੇ ਤਾਂ ਮੈਂ ਘਬਰਾਇਆ। ਉਹ ਜਿਹੜੀ ਫਸਟ ਈਅਰ ਫੂਲਿੰਗ ਹੁੰਦੀ ਆ ਉਹਨੇ ਮੇਰੇ ਨਾਲ ਇੰਨੀ ਕੀਤੀ, ਅਤੇ ਉਹ ਮੈਂ ਫਿਰ ਹੋਸਟਲ ਛੱਡ ਕੇ ਤਾਂ ਮੈਂ ਪਰ ਡੇ ਸਕਾਲਰ ਬਣ ਗਿਆ। ਉੱਥੋਂ ਜਨਾਬ ਵੈਲੀ ਡੇ ਸਕਾਲਰ ਇੱਕ ਫਸਟ ਈਅਰ ਫਿਰ ਮੈਂ ਬਾਹਰ ਰਹਿ ਕੇ ਕੀਤੀ। ਸੈਕਿੰਡ ਈਅਰ ਮੈਂ ਫਿਰ ਹੋਸਟਲ 'ਚ ਆ ਗਿਆ। ਪਰ ਸੈਕਿੰਡ ਈਅਰ 'ਚ ਫਿਰ ਮੇਰੀ ਸ਼ਾਦੀ ਹੋ ਗਈ ਹੈ ਜੀ। ਮਤਲਬ ਪਹਿਲੀ ਸ਼ਾਦੀ ਜਿਹੜੀ ਆ, ਜਿਹੜੀ ਬਾਜ਼ਾਬਤਾ ਘਰ ਵਾਲਿਆਂ ਨੇ, ਜਿਹੜੀ ਬਾਜ਼ਾਬਤਾ ਮੇਰੇ ਵਾਲਿਦ ਸਾਹਿਬ ਨੇ, ਨਾਨੀ ਨੇ ਫੈਸਲਾ ਕਰ ਦਿੱਤਾ ਕਿ ਉਹ ਮੇਰੀ ਪੋਤੀ ਆ ਅਤੇ ਮੇਰਾ ਦੋਤਾ ਹੈ ਅਤੇ ਇਹਨਾਂ ਦੀ ਸ਼ਾਦੀ ਕਰੋ। ਉਦੋਂ ਮੈਂ ਇੱਦਾਂ ਹੀ ਹੁੰਦਾ ਸੀ, ਕਹਿ ਦਿੱਤਾ ਜੀ ਉਹ ਕਿਤੇ ਗਏ ਤਾਂ ਬਸ ਜੀ ਆਹ ਸਾਡੀ ਹੋ ਗਈ, ਮੁੰਡਾ ਤੁਹਾਡਾ ਹੋ ਗਿਆ। ਸਾਡਾ ਇੱਦਾਂ ਹੀ ਹੋਇਆ। ਮੇਰੇ ਮਾਮਾ ਜੀ ਆਏ ਅਤੇ ਮੈਂ ਉਦੋਂ ਗੌਰਮੈਂਟ ਹਾਈ ਸਕੂਲ ਚੂਨੀਆਂ 'ਚ ਪੜ੍ਹਦਾ ਸੀ। ਅਤੇ ਵੱਡੇ ਮੇਰੇ ਮਾਮਾ ਜੀ ਜਿਹੜੀ ਇਹਨਾਂ ਦੀ ਮੇਰੀ ਫਸਟ ਵਾਈਫ ਹੈ, ਅਤੇ ਇੱਕੋ ਹੀ ਆ, ਬਹੁਤੀਆਂ ਦੀ ਕੀ ਜ਼ਿਕਰ ਕਰਨਾ। ਚਲੋ ਜੀ ਗੱਲ ਹੋਈ ਆ, ਉਹ ਵੀ ਜ਼ਿਕਰ ਕਰਾਂਗੇ ਥੋੜ੍ਹਾ ਬਹੁਤਾ, ਇੱਦਾਂ ਨਹੀਂ ਜਾਣ ਦਿੰਦੇ। ਅਤੇ ਬਾਕੀ ਉਦੋਂ ਇਹ ਆ ਵੀ ਸਿਆਣਿਆਂ ਦੀ ਗੱਲ ਗਈ ਹੋਈ ਪੱਥਰ 'ਤੇ ਲੀਕ ਹੋ ਜਾਂਦੀ ਸੀ। ਉਹ ਫਿਰ ਦੁਨੀਆ ਇੱਧਰ ਦੀ ਇੱਧਰ ਹੋ ਜਾਵੇ, ਉਹ ਜਿਹੜੀ ਗੱਲ ਕਹਿ ਦਿੱਤੀ ਤਾਂ ਕਹਿ ਦਿੱਤੀ। ਉਹ ਮਾਮਾ ਜੀ ਆਏ ਤਾਂ ਉਹਨਾਂ ਨੇ ਕਿਹੜਾ ਗੋਲ ਜਿਹਾ ਰੁਪਈਆ ਕੱਢਿਆ, ਉਹ ਜਿਹੜੇ ਹੁੰਦਾ ਸੀ, ਉਹ ਲਿਆ ਕੇ ਮੇਰੀ ਮਾਂ ਨੂੰ ਫੜਾ ਦਿੱਤਾ ਕਿ ਆ ਲੈ ਇਹ ਮੇਰਾ ਹੋਇਆ, ਇਹ ਮੇਰਾ ਹੋਇਆ, ਇਹ ਮੇਰੀ ਮੰਗਣੀ ਸੀ, ਇਹ ਮੇਰਾ ਹੋਇਆ। ਬਸ ਮੰਮੀ ਨੇ ਫੜ ਲਿਆ ਜੀ। ਅਸਲ 'ਚ ਜੀ ਹੁਣ ਅੱਗੇ ਪਹਿਲੇ ਆਪਾਂ ਪਾਠ ਦੇ ਵਿੱਚ ਗੱਲ ਕਰ ਰਹੇ ਸੀ ਅਖਰਾਜਾਤ ਜਾਂ ਜੋ ਵੀ ਵਿਆਹ ਸ਼ਾਦੀਆਂ ਦੇ ਤਰੀਕਾਕਾਰ ਬਦਲ ਗਏ। ਉਦੋਂ ਬੜਾ ਸਸਤੇ ਵਿਆਹ ਹੋ ਜਾਂਦੇ ਹੁੰਦੇ ਸੀ। ਹੁਣ ਤਾਂ ਅਸੀਂ ਵਿਆਹ ਨਾਲੋਂ, ਉਸ ਵਕਤ ਦੇ ਵਿਆਹ ਨਾਲੋਂ ਜ਼ਿਆਦਾ ਖਰਚਾ ਮਹਿੰਦੀ 'ਤੇ ਕਰ ਲੈਂਦੇ ਹਾਂ। ਉਦੋਂ ਇਹ ਹੋਇਆ ਨਾ ਕਿ ਜਦ ਮੈਂ ਪੜ੍ਹਾਉਣਾ ਚੱਕ 45 'ਚ ਅਸੀਂ ਹੁੰਦੇ ਸੀ। ਪੜ੍ਹਾਉਣਿਓ ਮੈਨੂੰ ਅਸੀਂ ਜੰਝ ਬਣ ਗਏ ਤੋਰੀ ਪੱਤੋ ਕੀ ਆਏ, ਪੱਤੋ ਕੀ ਤੋਂ ਭਾਈ ਫੇਰੂ ਆਏ, ਭਾਈ ਫੇਰੂ ਤੋਂ ਨਨਕਾਣੇ ਆਏ, ਨਨਕਾਣੇ ਗੱਡੀ 'ਚ ਬੈਠੇ ਤਾਂ ਬਚਾਣੇ ਚਲੇ ਗਏ ਗੰਗਾਪੁਰ। ਅਤੇ ਉਦੋਂ ਮਤਲਬ ਅੱਗੇ ਫਿਰ ਘੋੜੀ ਆਈ ਸੀ ਮੇਰੇ ਵਾਸਤੇ, ਅਤੇ ਬਾਕੀ ਬਰਾਤ ਜਿਹੜੀ ਉਹ ਟਰਾਲੀ 'ਤੇ ਬਹਿ ਗਈ। ਹਾਂ ਜੀ, ਇੱਕ ਘੋੜਾ ਦੇ ਘੋੜੀ ਆਏ ਸੀਗੇ, ਉਹਨਾਂ ਨੇ ਜੀ
ਉਹ ਫਿਰ ਬਰਾਤ ਬੈਂਡ ਬਾਜੇ ਵੱਜਦੇ ਜਨਾਬ ਅਸੀਂ ਚਲੇ ਗਏ ਪਿੰਡ। ਤੇ ਬਸ ਪਿੰਡ ਫਿਰ ਅਸੀਂ ਇੱਕ ਰਾਤ ਵੀ ਉਹਨਾਂ ਨੇ ਸਾਨੂੰ ਰੱਖਿਆ ਉਦੋਂ, ਮਤਲਬ ਜਾਂਦੇ ਸਕੂਲ ਦੇ ਵਿੱਚ ਠਹਿਰਾਇਆ ਸਾਨੂੰ। ਅਤੇ ਮੈਨੂੰ ਅੱਛੀ ਤਰ੍ਹਾਂ ਯਾਰ ਦੁੱਧ ਦੀ ਦੇਸੀ ਖੰਡ ਦੀ ਕੱਚੀ ਲੱਸੀ ਬਣਾ ਕੇ ਪਿਆਉਂਦੇ ਹੁੰਦੇ ਸੀ ਜੰਝਾਂ ਵਿੱਚ, ਬਰਫ਼ ਪਈ ਹੁੰਦੀ ਉਦੋਂ ਇੱਦਾਂ ਹੀ ਹੁੰਦਾ ਸੀ। ਬਰਫ਼ ਪਈ ਸੀ। ਬਹਰਹਾਲ 5 ਜੁਲਾਈ ਦਾ ਤਾਂ ਯਾਰ ਦਿਨ ਸੀ ਅਤੇ ਗਰਮੀ ਕਹਿ ਮੈਂ ਬਾਬੂ ਟਾਈਪ ਮੁੰਡਾ ਸੀ, ਮੈਂ ਤਾਂ ਹੋਸਟਲ 'ਚੋਂ ਆਇਆ ਸੀ, ਪੜ੍ਹਦਾ ਵੀ ਸੀ। ਬਹਰਹਾਲ ਇੱਕ ਰਾਤ ਵੀ ਉਹਨਾਂ ਰੱਖਿਆ, ਫਿਰ ਅਗਲੇ ਦਿਨ ਅਸੀਂ ਸਾਨੂੰ ਵਾਪਸ ਅਸੀਂ ਚਲੇ ਗਏ। ਹਾਂਜੀ ਬਰਾਤ ਚਲੇ ਗਈ, ਉੱਥੇ ਵੀ 4-5 ਦਿਨ ਰਿਹਾ। ਉਹ ਜਦੋਂ ਵਿਆਹਣ ਗਏ ਆਪਣਾ ਫਿਰ ਸ਼ਰਾਰਤਾਂ ਨਹੀਂ ਹੋਈਆਂ? ਨਹੀਂ ਕੋਈ ਨਹੀਂ ਹੋਈਆਂ, ਸ਼ਰਾਰਤਾਂ ਨਹੀਂ ਹੋਈਆਂ। ਬੁੜੀਆਂ ਉੱਧਰ ਉਹਦੀ ਕੋਠੀ, ਹਾਂ ਸਿੱਠਣੀਆਂ ਬੜੀਆਂ ਦਿੱਤੀਆਂ, ਸਿੱਠਣੀਆਂ ਬੜੀਆਂ ਦਿੱਤੀਆਂ। ਹਾਂਜੀ ਯਾਦ ਆ ਸਿੱਠਣੀਆਂ ਇਹ ਸੀ, ਫਲਾਨਾ ਬੇਲਣਾ ਬੇਲੇ ਫਲਾਨੀ ਪੱਟਾਂ 'ਚ ਖੇਲੇ ਨਿਸਾਲੀਏ ਬੇਲਣਾ ਬੇਲਾਂ ਕਿ ਤੈਨੂੰ ਲੋਰੀਆਂ ਦੇਵਾਂ ਕੋਈ। 2 ਜਮੜੀ ਦੇ ਛੈਣੇ ਤੇ 2 ਜਮੜੀ ਦੀਆਂ ਡੱਪਾਂ ਜਮਾਲ ਦੀ ਨਾ, ਇੱਦਾਂ ਦੀ ਕੋਈ ਗੀਤ ਗਾਉਂਦੀਆਂ ਸੀ ਬੁੜੀਆਂ। ਨਾਂ ਹੀ ਬਦਲਦੇ ਹੁੰਦੇ ਸੀ, ਗੱਲ ਤੇ ਉਹੀ ਸੀ, ਹਰ ਬੰਦੇ ਨਾਂ ਬਦਲ ਕੇ ਉਹਨੂੰ ਕਰ ਦੇਣਾ ਹੈ। ਬਿਲਕੁਲ, ਇਹ ਵੀ ਮੈਨੂੰ ਯਾਦ ਹੈ ਜਦੋਂ ਨਿਕਾਹ ਹੋਇਆ ਤੇ ਉਦੋਂ ਹੋਇਆ ਨਹੀਂ ਚੰਨ ਗੋਪੀ ਕਲਮੇ ਪੜ੍ਹ ਚੁੱਕਾ ਨਹੀਂ ਅੱਜ ਹੋਈਆਂ ਪਰਾਈ ਹੈ ਜੀ, ਸਹੁਰਿਆਂ ਦਾ ਤੂੰ ਜੋ ਆਈ ਵੀਰਾ ਵਿਹੜੇ ਜੰਮ ਜੰਮ ਆਵੀਂ, ਸਾਲਿਆਂ ਦਾ ਬਣੋਈ ਵੀਰਾ ਵਿਹੜੇ ਇੱਦਾਂ ਦੇ ਗੀਤ। ਹਾਂਜੀ ਇੱਦਾਂ ਦੀਆਂ ਗੀਤ ਵੱਜਦੇ ਸੀ ਉਸ ਵਕਤ ਜੀ। ਪੁਰਾਣੇ ਲੋਕ ਹਲੇ ਵੀ ਗਾਗੂ ਲੈਂਦੇ ਆ, ਯਾਨੀ ਕਿ ਦਿਨ ਰੱਖ ਕੇ ਆਇਆ ਉਹਦੇ ਅਲੱਗਾ, ਅਤੇ ਜੇ ਜੰਝ ਚੜ੍ਹਨੀ ਉਹਦੇ ਅਲੱਗਾ, ਬਾਕੀ ਹਰ ਈਵੈਂਟ ਦੇ ਅਲੱਗਾ ਗੀਤ ਹੁੰਦੇ ਸੀਗੇ ਹਰ ਈਵੈਂਟ ਦੇ। ਮੈਂ ਜਦੋਂ ਮੇਰਾ ਵਿਆਹ ਹੋਇਆ ਤਾਂ ਮੈਂ ਮਤਲਬ ਅਸੀਂ ਆ ਗਏ ਨਾ ਆਪਣੇ ਪਿੰਡ ਪੜਾਣੇ, ਫਿਰ ਬੇਗਮ ਬੀਬੀ ਮੇਰੀ ਨਾਲ ਅਸੀਂ ਫਿਰ ਉਹ ਕੀ ਇਹਨੂੰ ਕੰਗਣਾ ਉਹ ਖੋਲ੍ਹਿਆ, ਉਹ ਮੈਂ ਜਿੱਤ ਗਿਆ ਸੀ ਉਹਦੇ 'ਚ। ਹਾਰੇ ਗਈ ਮਾਂ ਚੌਦਾਂ ਦੀ ਏ, ਹਾਂਜੀ ਇਸ ਤਰ੍ਹਾਂ ਦੇ ਗੀਤ ਬੁੜੀਆਂ ਗਾਈ ਜਾਣ, ਮੈਂ ਜਿੱਤ ਗਿਆ। ਮੈਂ ਹਾਂਜੀ ਵਿਆਹ ਹੋ ਗਿਆ ਜੀ, ਵਿਆਹ ਤੋਂ ਬਾਅਦ ਫਿਰ ਮੈਂ ਕਾਲਜ ਚਲਾ ਗਿਆ ਜੀ। ਹਾਂਜੀ ਬਸ ਫਿਰ ਉੱਥੋਂ ਮੈਂ BSc ਕੀਤੀ। BSc ਮੈਂ ਨੌਕਰੀ ਦੱਸੀ ਨਾ ਗੁਜਰਾਣੇ ਨੌਸ਼ਹਿਰਾ ਵਿਰਕਾਂ, ਭਾਈ ਫੇਰੂ ਤੋਂ ਸ਼ਾਹਦਰੇ ਤੋਂ ਫਿਰ ਬੁੱਚੇ ਕੀ ਤੋਂ ਨਨਕਾਣੇ ਜੜ੍ਹਾਂ ਵਾਲੇ ਤੋਂ ਫਿਰ ਮੈਂ ਮੰਡੀ ਬਹਾਦੁਰ ਚਲਾ ਗਿਆ। ਅਤੇ ਜੜ੍ਹਾਂ ਵਾਲੇ ਮੰਡੀ ਬਹਾਦੁਰ TA ਟੂ ਡਾਇਰੈਕਟਰ ਮੈਂ ਲੱਗ ਗਿਆ। ਸਕਾਰਪ 2A ਸਕੀਮ ਸੀ, ਉੱਥੋਂ ਆਈ ਲੈਫਟ ਫਾਰ ਯੂਨਾਈਟਡ ਸਟੇਟਸ ਆਫ ਅਮਰੀਕਾ। ਫਿਰ ਮੈਂ ਅਮਰੀਕਾ ਚਲਾ ਗਿਆ। ਅਮਰੀਕਾ 'ਚ ਮੇਰਾ ਸੀ ਐਗਰੀਕਲਚਰ ਐਕਸਟੈਂਸ਼ਨ ਐਜੂਕੇਸ਼ਨ ਦਾ ਕੋਰਸ, ਮੈਡੀਸਨ ਯੂਨੀਵਰਸਿਟੀ ਵਿਸਕਾਨਸਨ ਹੈ, ਉੱਥੇ 45,000 ਸਟੂਡੈਂਟ ਸੀ ਉਸ ਵੇਲੇ, 25,000 ਕੁੜੀਆਂ ਸੀ, 20,000 ਮੁੰਡੇ ਸਨ। ਉੱਥੇ ਮੈਂ ਪੜ੍ਹਿਆ, ਉੱਥੋਂ ਪੜ੍ਹ ਕੇ ਫਿਰ ਮੈਂ ਮਤਲਬ ਨਾਰਥ ਕੈਰੋਲਾਈਨਾ ਸਟੇਟ ਯੂਨੀਵਰਸਿਟੀ ਰਾਲੇ ਉੱਥੇ ਮੈਂ ਰਿਹਾ। ਉੱਥੋਂ ਜਨਾਬ ਮਿਸ਼ੀਗਨ ਸਟੇਟ ਯੂਨੀਵਰਸਿਟੀ 'ਚ ਵੀ ਮੇਰਾ ਕੋਰਸ ਸੀ, ਉੱਥੋਂ ਮੈਂ ਕੀਤਾ। ਉੱਥੋਂ ਕਰਕੇ ਫਿਰ ਮੈਂ ਵਾਪਸ ਆ ਕੇ ਮੈਂ ਜਦੋਂ ਮਹਿਕਮਾ ਜ਼ਰਾਇਤ 'ਚ ਵੀ ਰਿਹਾ ਮੈਂ, ਅਤੇ ਉੱਥੋਂ ਮੈਂ ਫਿਰ ਬੜੀਆਂ ਟ੍ਰੇਨ ਕਰਨ ਮਤਲਬ ਪਲਾਂਟ ਪ੍ਰੋਟੈਕਸ਼ਨ ਟ੍ਰੇਨਿੰਗ ਲਈ, ਰਾਈਸ ਪ੍ਰੋਡਕਸ਼ਨ ਦੇ ਵਿੱਚ ਫਿਲੀਪੀਨ ਐਕਸਪਰਟਸ ਉਹਨਾਂ ਕੋਲੋਂ ਟ੍ਰੇਨਿੰਗ ਲਈ, ਮਾਨਸੈਂਟੋ ਕੰਪਨੀ ਯੂਨਾਈਟਡ ਸਟੇਟਸ ਆਫ ਅਮਰੀਕਾ ਉਹਨਾਂ ਕੋਲੋਂ ਨੌਕਰੀ ਮਤਲਬ ਟ੍ਰੇਨਿੰਗ ਲਈ। ਇਹ ਐਨੀਮਲ ਹਸਬੈਂਡਰੀ ਕਾਲਜ ਜਿਹੜਾ ਲਾਹੌਰ ਵਾਲਾ, ਇੱਥੋਂ ਰੋਡੈਂਟਸ ਕੰਟਰੋਲ ਦੇ ਉੱਤੇ ਮਤਲਬ ਲਈ ਸੀ। ਇੱਕ ਵਾਰੀ ਮੈਨੂੰ ਯਾਦ ਆ ਸੀ ਲਾਹੌਰ ਰੇਲਵੇ ਸਟੇਸ਼ਨ ਦੇ ਸੀ ਚੂਹੇ ਮਾਰੇ ਸੀ ਗੋਦਾਮਾਂ ਦੇ, ਅਤੇ ਉਹਦੇ 'ਚ ਜਨਾਬ ਅੱਧੇ ਕਿਲੋ ਦਾ ਚੂਹਾ ਸੀ। ਇਹ ਜਿਹੜੇ ਮੋਟੇ ਚੂਹੇ ਪਲੇ ਹੋਏ, ਅਤੇ ਮਾਨਸੈਂਟੋ ਕੰਪਨੀ ਨੇ ਸਾਨੂੰ ਇੱਕ ਦਵਾਈ ਦਿੱਤੀ ਸੀ, ਉਹ ਅਸੀਂ ਮਤਲਬ ਦਵਾਈ ਪਾ ਕੇ ਨਾ ਲਿਫਾਫਿਆਂ ਦੇ ਵਿੱਚ, ਅਤੇ ਉੱਤੇ ਅਸੀਂ ਮਤਲਬ ਉਹ ਲਾ ਦਿੰਦੇ ਸੀ। ਉਹ ਖੁਸ਼ਬੂ ਬੜੀ ਸੀ ਉਸ ਦਵਾਈ ਦੀ, ਉਸ ਖੁਸ਼ਬੂ ਦੇ ਉੱਤੇ ਚੂਹਾ ਹੁੰਦਾ ਸੀ। ਚੂਹਾ ਜਿਹੜਾ ਹੈ ਨਾ ਛੁਪੀ ਚੀਜ਼ ਨੂੰ ਬੜੀ ਜਲਦੀ ਪਾੜਦਾ ਆ, ਇਹ ਫਿਰ ਉਹ ਪਾੜਦਾ ਸੀ, ਉਹ ਫਿਰ ਮਤਲਬ ਖਾ ਜਾਂਦਾ ਸੀ, ਉੱਥੇ ਫਿਰ ਮਰ ਜਾਂਦਾ ਸੀ ਅੱਧਾ ਕਿਲੋ ਦਾ ਚੂਹਾ। ਇਹ ਜਿਹੜੀ ਗੋਦਾਮ ਨੇ ਲਾਹੌਰ ਵਾਲੇ ਸਟੇਸ਼ਨ ਦੇ ਉੱਤੇ, ਲਾਹੌਰ ਸਟੇਸ਼ਨ 'ਤੇ ਗੋਦਾਮਾਂ ਦੇ ਵਿੱਚ ਇਹ ਹਾਲ ਸੀ, ਉਹ ਜਿੱਥੇ ਸਮਾਨ ਸਰਕਾਰੀ ਮਾਲ ਖਾਂਦੇ ਸੀ ਬਸ ਜੋ ਵੀ ਸੀ ਖਾਂਦੇ ਸੀ, ਬਸ ਚੂਹੇ ਮਾਰੇ। ਫਿਰ ਇੱਥੇ ਹੁੰਦੇ ਸੀ ਵਜ਼ੀਰ ਜ਼ਰਾਇਤ ਖੁਦਾ ਬਖਸ਼ ਬੁੱਚਾ, ਉਹਦੇ ਬਾਗ ਦੇ ਵੀ ਚੂਹੇ ਅਸੀਂ ਮਾਰੇ ਸੀ। ਹਾਂ ਫਿਰ ਇੱਧਰ ਅਸੀਂ ਨਵਾਬ ਕਾਲਾ ਬਾਗ ਜਿਹੜਾ ਹੁੰਦਾ ਅਮੀਰ ਮੁਹੰਮਦ ਖਾਨ, ਉੱਥੇ ਵੀ ਅਸੀਂ ਗਏ, ਉਹਦਾ ਵੀ ਬਾਗ ਸ਼ਾਗ ਵੀ ਅਸੀਂ ਦੇਖਿਆ। ਇਹ ਮਹਿਕਮਾ ਫਿਰ ਇਹ ਇੰਨਾ ਮਤਲਬ ਬਾਹਰ ਫਿਰ ਕੇ ਇੰਨੀਆਂ ਡਿਗਰੀਆਂ ਲੈ ਕੇ ਚੂਹੇ ਮਾਰਨ ਦੇ ਲਾਤਾ ਤਾਂ ਨਹੀਂ, ਚੂਹੇ ਮਾਰਨ ਤਾਂ ਇਹ ਉਦੋਂ ਲਾਇਆ ਜਦੋਂ ਮੈਂ ਮਹਿਕਮਾ ਜ਼ਰਾਇਤ ਸੀ। ਉੱਥੋਂ ਛੱਡ ਕੇ ਅਮਰੀਕਾ 'ਚ ਆਇਆ ਤਾਂ ਫਿਰ ਮੈਨੂੰ ਮੇਰਾ ਸਿਲੈਕਸ਼ਨ ਹੋ ਗਿਆ ਫੌਜੀ ਫਾਊਂਡੇਸ਼ਨ ਦੇ ਵਿੱਚ, ਫੌਜੀ ਕੇਨ ਡਿਵੈਲਪਮੈਂਟ ਆਫਿਸਰ। ਇਹ ਫਿਰ ਮੈਂ ਮਤਲਬ ਕੇਨ ਡਿਵੈਲਪਮੈਂਟ 6 ਮਹੀਨੇ ਮੈਂ CDO ਰਿਹਾ।
ਉਸ ਤੋਂ ਬਾਅਦ ਮੈਨੂੰ ਉਹਨਾਂ ਪ੍ਰਮੋਟ ਕਰਕੇ ਹੈਡ ਆਫ ਦੀ ਡਿਪਾਰਟਮੈਂਟ। ਫਿਰ ਮੈंने ਤਿੰਨੇ ਮਿਲਾਂ 'ਚ ਰਿਹਾ, ਟੰਡੋ ਮੁਹੰਮਦ ਖਾਨ, ਕੋਸਕੀ, ਸਾਂਗਲਾ। ਸਾਂਗਲੇ ਮੈਂ 2-3 ਵਾਰੀ ਗਿਆ ਤੇ ਆਇਆ। ਇੱਥੇ 10-12 ਸਾਲ ਮੈਨੂੰ ਸਾਂਗਲੇ ਲੱਗ ਗਏ ਸੀ। ਟੋਟਲ ਮੇਰੀ ਸਰਵਿਸ ਫੌਜੀ ਮੈਂ 12 ਸਾਲ ਦੀ ਸੀ। ਸਾਂਗਲੇ 'ਚੋਂ ਫਿਰ ਮੈਂ 1985 ਦੇ ਵਿੱਚ ਇੱਧਰ ਚਲਾ ਗਿਆ ਸ਼ਕਰਗੰਜ ਮਿਲ ਦੇ ਵਿੱਚ ਐਜ਼ ਵਾਈਸ ਪ੍ਰੈਜ਼ੀਡੈਂਟ ਐਗਰੀਕਲਚਰ। ਸ਼ੂਗਰ ਮਿਲਾਂ ਵਾਈਸ। ਇੱਥੇ ਮੈਂ ਐਗਰੀਕਲਚਰ ਮੈਨੇਜਰ ਸਾਂ ਫੌਜੀ ਫਾਊਂਡੇਸ਼ਨ ਦੇ ਵਿੱਚ। ਇਹਨਾਂ ਫਿਰ VP ਐਗਰੀਕਲਚਰ ਮੈਂ ਚਲਾ ਗਿਆ। 15.5 ਸਾਲ ਮੈਂ ਇੱਥੇ ਰਿਹਾ ਸ਼ਕਰਗੰਜ ਦੇ ਵਿੱਚ। ਬਸ ਇੱਥੋਂ ਫਿਰ 60 ਸਾਲ ਦੀ ਉਮਰ 'ਤੇ ਨਾ ਮੈਨੂੰ ਰਿਟਾਇਰ ਕਰ ਦਿੱਤਾ। ਉੱਥੋਂ ਫਿਰ ਜਨਾਬ ਮੈਂ ਦੂਸਰੀਆਂ ਮਿਲਾਂ 'ਚ ਜਾਂਦਾ ਰਿਹਾ। ਫਿਰ ਚਿਸ਼ਤੀਆ ਸ਼ੂਗਰ ਮਿਲ ਸ਼ੋਹਰਤ ਤੁਹਾਡੀ ਹੋ ਗਈ ਹੋਣੀ, ਅੱਛੀ ਸ਼ੋਹਰਤ ਹੋਣੀ ਹੈ। ਮਾਂ ਰਿਪਿਊਟ ਅੱਛੀ ਬਣ ਗਈ ਸੀ, ਅੱਲਾ ਦੀ ਕਰਨਵਾਜ਼ੀ ਸੀ। ਕਸ਼ਮੀਰ ਸ਼ੂਗਰ ਮਿਲ 'ਚ ਰਿਹਾ, ਚੌਧਰੀ ਸ਼ੂਗਰ ਮਿਲ 'ਚ ਰਿਹਾ, ਰਮਜ਼ਾਨ ਸ਼ੂਗਰ ਮਿਲ 'ਚ ਰਿਹਾ। 7 ਦਿਨ ਫਿਰ ਨਨਕਾਣਾ ਸ਼ੂਗਰ ਮਿਲ ਉੱਤੇ ਵੀ ਰਿਹਾ। ਬਸ ਇਸ ਤਰ੍ਹਾਂ ਫਿਰ 2005 ਦੇ ਵਿੱਚ ਮੈਂ ਫਿਰ ਫੈਸਲਾ ਕੀਤਾ ਵੀ ਨਹੀਂ ਹੁਣ ਰੈਸਟ ਕਰੀਏ। ਬਸ ਫਿਰ 2005 ਬਥੇਰਾ ਕੰਮ ਕਰ ਲਿਆ। ਬਸ ਉਸ ਤੋਂ ਬਾਅਦ ਫਿਰ ਮੈਂ ਰੈਸਟ ਦੇ ਵਿੱਚ ਆ ਗਿਆ। ਮਤਲਬ ਬੱਚੇ ਮੇਰੇ ਮਾਸ਼ਾਅੱਲਾ ਅੱਲਾ ਦਾ ਕਰਮ ਹੈ, ਆਪ ਆਪਣੀਆਂ ਮਤਲਬ ਪੈਰਾਂ 'ਤੇ ਖੜੇ ਆ ਇਸ ਵਕਤ। ਇਹ ਹੈ ਸੂਰਤ ਹਾਲਾਤ। ਇਹ ਵਾਲਦਿਆਂ ਲਈ ਬੜੀ ਇੱਕ ਠੰਡੀ ਹਵਾ ਹੁੰਦੀ ਆ। ਮਾਂ ਬਾਪ ਨੇ ਤਾਂ ਮੈਂ ਇੰਨਾ ਖੁਸ਼ ਨਸੀਬ ਹਾਂ ਕਿ ਮੈਂ ਆਪਣੇ ਮਾਂ ਬਾਪ ਦੀ ਬੜੀ ਖਿਦਮਤ ਕੀਤੀ ਹੈ। ਮੈਂ ਆਪਣੇ ਬਾਪ ਨੂੰ ਬੜਾ ਪਾਲਿਆ। ਮੇਰੇ ਵਾਲਦ ਸਾਹਿਬ ਕੇ ਬਿਮਾਰ ਹੋ ਗਏ ਸੀ ਅਤੇ ਉਹਨਾਂ ਦੇ ਮਤਲਬ ਬਿਸਤਰਾ ਖਰਾਬ ਹੋ ਗਿਆ ਸੀ ਰਾਤ ਨੂੰ, ਅਤੇ ਮੈਂ ਸਾਰਾ ਉਹਨਾਂ ਦਾ ਬਿਸਤਰਾ ਸਾਫ਼ ਕੀਤਾ ਸੀ ਆਪਣੇ ਹੱਥਾਂ ਨਾਲ, ਬਹੁਤ ਆਪਣੇ ਹੱਥਾਂ ਨਾਲ। ਬਿਲਕੁਲ ਮੇਰੇ ਬਾਪ ਨੇ ਮੈਨੂੰ ਬੜੀਆਂ ਦੁਆਈਆਂ ਦਿੱਤੀਆਂ। ਮੇਰੇ ਨਾਲ ਅੱਜ ਵੀ ਮੇਰੇ ਵਾਲਦੈਨ ਦੀਆਂ ਦੁਆਵਾਂ ਹੈ ਨੇ। ਮੈਂ ਆਪਣੀ ਮਾਂ ਦਾ ਹੁਕਮ ਕਦੀ ਟਾਲਿਆ ਹੀ ਨਹੀਂ ਸੀ। ਜੇ ਉਹਨਾਂ ਮੈਨੂੰ ਇਹ ਜਿਹੜੀਆਂ ਦੂਸਰੀਆਂ ਸ਼ਾਦੀਆਂ ਕੀਤੀਆਂ ਸੀ ਵੀ ਮਾਂ ਦੇ ਹੁਕਮ ਨਾਲ ਹੀ ਕੀਤੀਆਂ ਸੀ? ਨਹੀਂ, ਮਾਂ ਦੀ ਮਰਜ਼ੀ ਨਾਲ ਕੀਤੀਆਂ ਸੀ। ਮਾਂ ਦੀ ਮਰਜ਼ੀ ਨਾਲ। ਦੂਸਰੀ ਸ਼ਾਦੀ ਵੀ ਮਾਂ ਦੀ ਮਰਜ਼ੀ ਨਾਲ ਕੀਤੀ। ਤੀਸਰੀ ਸ਼ਾਦੀ ਦੇ ਵਿੱਚ ਜੇ ਦੂਸਰੀ ਮਰ ਗਈ ਨਾ, ਉਦੋਂ ਸੇ ਮੇਰੀ ਵਾਲਦਾ ਵੀ ਮਰ ਚੁੱਕੀ ਸੀ, ਅੱਬਾ ਜੀ ਵੀ ਮਤਲਬ ਜਾ ਚੁੱਕੇ ਸਨ। ਫਿਰ ਮੈਂ ਇਹ ਆਪਣੇ ਆਊਟ ਆਫ ਕਾਸਟ ਕੀਤੀਆਂ ਜਾਂ ਆਪਣੇ ਬਰਾਦਰੀ? ਨਹੀਂ, ਆਊਟ ਆਫ ਕਾਸਟ ਸੀ। ਜਿਹੜੀ ਦੂਸਰੀ ਸ਼ਾਦੀ ਕੀਤੀ ਉਹ ਗੁਰਾਇਆਂ ਦੀ ਸੀਗੀ। ਉਹ ਇਹਦੇ ਸੀਗੀ ਹੈਲਥ ਕਲੀਨਿਕ ਦੀ ਇੰਚਾਰਜ ਸੀ। ਉਹ ਹੁਣ 3.5 ਸਾਲ ਦਾ ਕੋਰਸ ਕੀਤਾ ਸੀ ਆਪਣਾ ਜਿਹੜਾ ਲਾਹੌਰ ਮਿਊ ਹੌਸਪੀਟਲ ਦੇ ਵਿੱਚ 3.5 ਸਾਲ ਦਾ A ਗ੍ਰੇਡ ਨਰਸ ਦਾ ਕੋਰਸ ਕੀਤਾ ਸੀ। ਉਹ ਫਿਰ ਫੈਮਿਲੀ ਪਲੈਨਿੰਗ ਸੀ। ਇਹਨਾਂ ਦੇ ਜਿਹੜੇ ਹੈਲਥ ਕਲੀਨਿਕ ਹੁੰਦੇ ਉਹਦੀ ਇੰਚਾਰਜ ਹੁੰਦੀ ਸੀ। ਉਹ ਮਰ ਗਈ। ਉਸ ਤੋਂ ਬਾਅਦ ਫਿਰ ਮੈਂ ਕਸ਼ਮੀਰ ਸ਼ੂਗਰ GM ਲਗਾਇਆ ਸੀ, ਅਤੇ ਉੱਥੋਂ ਫਿਰ ਤੀਸਰੀ ਸ਼ਾਦੀ ਉੱਥੇ ਕੀਤੀ। ਇਹ ਵੀ ਪਨਸੋਤੇ ਜੱਟ ਨੇ, ਉਹ ਗੁਰਾਏ ਸਨ, ਇਹ ਪਨਸੋਤੇ ਜੱਟ। ਡਿਪਾਰਟਮੈਂਟ ਤੋਂ ਤੁਹਾਡੇ ਜ਼ਿਆਦਾ ਮੇਲ ਹਜ਼ਰਾਤ ਹੀ ਹੁੰਦੇ ਉੱਥੇ। ਇਹ ਫਿਰ ਕਿਸ ਤਰ੍ਹਾਂ ਚਾਂਸ ਬਣ ਗਿਆ ਸ਼ਾਦੀ ਦਾ? ਬਸ ਕੁਦਰਤੀ ਤੌਰ ਦੇ ਉੱਤੇ ਮਤਲਬ ਇਹ ਮੈਂ ਉਦੋਂ ਸਾਂਗਲੇ ਹੁੰਦਾ ਸੀ ਨਾ ਜਦੋਂ ਮੇਰੀ ਦੂਸਰੀ ਸ਼ਾਦੀ। ਨਹੀਂ, ਤੁਹਾਡੇ ਵਾਲੇ ਵੀ ਮਾਸ਼ਾਅੱਲਾ ਚਿਹਰੇ 'ਤੇ ਕਾਫੀ ਗਲੋ ਆ, ਅਤੇ ਉਸ ਵਕਤ ਤਾਂ ਫਿਰ ਤੁਸੀਂ ਬਿਲਕੁਲ ਹੀ ਯੰਗ ਦੇ ਉਦੋਂ ਮੈਂ ਯੰਗ ਦੇ ਵਿੱਚ ਸੀ, ਅਤੇ ਵੈਸੇ ਮੈਂ ਸੋਹਣਾ ਸੀ। ਸੋਹਣਾ ਸੀ। ਮੈਂ ਹਮੇਸ਼ਾ ਮਤਲਬ ਅੱਲਾ ਦਾ ਕਰਮ ਰਿਹਾ ਕਿ ਬੁੱਢੀਆਂ ਨਾਲੋਂ ਸੋਹਣਾ ਹੀ ਸੀ। ਅੱਛਾ, ਤੁਸੀਂ ਆਪ ਆਫਰ ਕੀਤੀ ਸੀ ਜਾਂ ਤੁਹਾਨੂੰ ਆਫਰ ਹੋਈ ਸੀ? ਨਹੀਂ, ਆਫਰ ਹੋਈ ਸੀ। ਆਫਰ ਹੋਈ ਸੀ। ਮੇਰੀਆਂ ਦੋਨੋਂ ਹੀ ਸ਼ਾਦੀਆਂ ਜਿਹੜੀਆਂ ਨੇ ਜੀ ਉਹਨਾਂ ਦੀ ਮਰਜ਼ੀ ਨਾਲ ਹੋਈਆਂ। ਜਿਹੜੀਆਂ ਇਹ ਜਿਹੜੀ ਸੀ ਇਹ ਤਾਂ ਵਾਲਦੈਨ ਨੇ ਕੀਤੀ ਨਾ ਜੀ, ਧੋਣੋਂ ਫੜ ਕੇ ਉਹਨਾਂ ਨੇ ਫੜ ਕੇ ਕਰ। ਨਾਨੀ ਦਾ ਹੁਕਮ ਸੀ, ਨਾਨੀ ਦਾ ਹੁਕਮ ਸੀ, ਨਾਨੀ ਦਾ ਹੁਕਮ ਸੀ। ਹਾਂ ਬਿਲਕੁਲ। ਮੈਂ ਬੜੀ ਉਦੋਂ ਮਿੰਨਤਾਂ ਕੀਤੀਆਂ ਆਪਣੇ ਵਾਲਦ ਦੀਆਂ ਕਿ ਜਾਣ ਦੇ, ਮੈਨੂੰ ਪੜ੍ਹ ਲੈਣ ਦੇ, ਲੇਕਿਨ ਨਹੀਂ ਬਹਿਰਾ। ਉਹਨਾਂ ਨੇ ਕਿਹਾ ਨਹੀਂ। ਬਿਲਕੁਲ ਜੀ, ਹੁਣ ਦੌਰ ਬਦਲ ਗਿਆ। ਅੱਗੇ ਤਾਂ ਜਿੱਦਾਂ ਕਿਹੜੇ ਖੁੰਡੇ ਨਾਲ ਬੰਨ੍ਹ ਦਿੱਤਾ। ਲੇਕਿਨ ਮੈਂ ਸਮਝਦਾ ਕਿ ਆਪਾਂ ਛੋਟੇ ਹੁੰਦੇ ਸਾਡੇ ਜਿਹੜੇ ਬੱਚੇ ਆ ਜਾਂ ਸਾਡੇ ਬਜ਼ੁਰਗਾਂ ਨੇ ਸਾਡੀਆਂ ਛੋਟੀਆਂ ਖੁਆਇਸ਼ਾਂ ਵੀ ਪੂਰੀਆਂ ਕੀਤੀਆਂ, ਆਪਣੀ ਕਹਿ ਲਓ ਵੀ ਜਾਨ ਦੀ ਬਾਜ਼ੀ ਲਾ ਕੇ ਵੀ। ਬਿਲਕੁਲ ਠੀਕ ਆ। ਲੇਕਿਨ ਇੱਕ ਫੈਸਲਾ ਜਿਹੜਾ ਵਾਲਦੈਨ ਨੇ ਕਰਨਾ ਹੁੰਦਾ ਬੱਚੇ ਦੀ ਪੂਰੀ ਜ਼ਿੰਦਗੀ ਲਈ, ਉਹ ਆਪਾਂ ਉਹਨਾਂ ਦੀ ਮਰਜ਼ੀ ਨਾਲ ਨਹੀਂ ਕਰਦੇ ਹੈਗੇ। ਮੈਂ ਸਮਝਦਾ ਕਿ ਇਹਦੇ ਵਿੱਚ ਵੀ ਜਦੋਂ ਆਪਾਂ ਛੋਟੀਆਂ ਖੁਆਇਸ਼ਾਂ ਪੂਰੀਆਂ ਕਰਦੇ ਆ ਕਿ ਜਦੋਂ ਇਹ ਟਾਈਮ ਆਉਂਦਾ ਤਾਂ ਉਦੋਂ ਵੀ ਇਤਮਾਦ 'ਚ ਲੈ ਕੇ ਹੀ ਇਹ ਫੈਸਲਾ ਕਰਨਾ ਚਾਹੀਦਾ। ਮੈਂ ਸਮਝਦਾ ਜੀ ਕਿ ਮੈਂ ਅਮਰੀਕਾ 'ਚ ਵੀ ਰਿਹਾ, ਮੈਂ ਦੁਨੀਆ ਦੇ ਮਤਲਬ ਇੰਗਲੈਂਡ 'ਚ ਵੀ ਮੈਂ ਰਿਹਾ, ਮੈਂ ਯੂਗੋਸਲਾਵੀਆ, ਬਲਗਾਰੀਆ, ਆਸਟਰੀਆ, ਜਰਮਨੀ, ਇਹਨਾਂ ਮੁਲਕਾਂ 'ਚ ਵੀ ਮੈਂ ਰਿਹਾ। ਮੈਂ ਸਾਰੇ ਕਲਚਰ ਜਿਹੜੇ ਆ ਸਟੱਡੀ, ਤੁਰਕੀ ਦੇ ਵਿੱਚ ਵੀ ਮੈਂ ਸਾਰਾ ਕਲਚਰ ਸਟੱਡੀ ਕੀਤੀ। ਲੇਕਿਨ ਮੈਂ ਇੱਕ ਚੀਜ਼ ਇਹ ਅਰਜ਼ ਕਰਾਂਗਾ ਕਿ ਜਿਹੜੇ ਫੈਸਲੇ ਵਾਲਦੈਨ ਕਰਦੇ ਆ ਨਾ, ਵਾਲਦੈਨ ਦਾ ਸਮਝਦਾਰ ਹੋਣਾ ਬਹੁਤ ਜ਼ਰੂਰੀ ਹੈ। ਅਗਰ ਵਾਲਦੈਨ ਪੜ੍ਹੇ ਲਿਖੇ ਔਰ ਸਮਝਦਾਰ ਹੋਣ ਤਾਂ ਮੈਂ ਸਮਝਦਾ ਕਿ ਬੱਚਿਆਂ ਨੂੰ ਉਹਨਾਂ ਦੀ ਮਰਜ਼ੀ ਦੇ ਨਾਲ ਸ਼ਾਦੀ ਕਰਨੀ ਚਾਹੀਦੀ ਹੈ, ਔਰ ਉਹ ਸ਼ਾਦੀ ਹਮੇਸ਼ਾ ਕਾਮਯਾਬ ਰਹਿੰਦੀ। ਇਹ ਜਿਹੜੀ ਸ਼ਾਦੀ ਹੁੰਦੀ ਨਾ ਜੀ, ਆ ਮਤਲਬ ਮੇਲ ਮਿਲਾਪ ਦੀ ਇਹ ਉਹ ਸਾਰਾ, ਇਹ ਸਿਰਫ ਚੰਦ ਦਿਨ ਦੀ ਖੇਡ ਹੁੰਦੀ ਹੈ। ਇਹਦੀ ਸਭ ਤੋਂ ਬੜੀ ਵਜ੍ਹਾ ਇਹ ਹੁੰਦੀ ਆ ਕਿ ਜੀ ਗੱਲਾਂ ਬਾਤਾਂ ਕੁਛ ਹੋਰ ਕੀਤੀਆਂ ਹੁੰਦੀਆਂ, ਹਕੀਕਤ ਹੋਰ ਹੁੰਦੀ ਆ। ਇਹਦੇ ਵਿੱਚ ਜਿਹੜੇ ਵਿਲਨ ਕਰੈਕਟਰ ਹੁੰਦੇ ਉਹਨਾਂ ਦਾ ਜ਼ਿਕਰ ਹੀ ਨਹੀਂ ਹੁੰਦਾ ਹੈਗਾ। ਘਰ ਦੇ ਵਿੱਚ
ਆਪਣੇ ਜਿਹੜਾ ਮਾਸ਼ਰਾ ਆ ਉਹਦੇ ਵਿੱਚ ਬਹੁਤ ਸਾਰੇ ਵਿਲਨ ਕਰੈਕਟਰ ਹੁੰਦੇ ਆ ਜਿਨ੍ਹਾਂ ਦਾ ਬਿਲਕੁਲ ਉਸ ਵਕਤ ਜ਼ਿਕਰ ਹੀ ਨਹੀਂ ਹੁੰਦਾ, ਬਸ ਉਦੋਂ ਤਾਂ ਗੱਲਾਂ ਬਾਤਾਂ ਹੋਰ ਹੁੰਦੀਆਂ ਨਾ, ਲੇਕਿਨ ਐਕਚੁਅਲੀ ਜਦੋਂ ਤੁਸੀਂ ਆਪਣਾ ਹਕੀਕਤ ਦੀ ਜ਼ਿੰਦਗੀ ਗੁਜ਼ਾਰਦੇ ਆ ਉਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਫੇਸ ਕਰਨੀਆਂ ਪੈਂਦੀਆਂ, ਉੱਥੇ ਆ ਕੇ ਮਾਮਲਾ ਖਰਾਬ ਹੋ ਜਾਂਦਾ। ਇਹ ਜਿਹੜੀ ਲੋਕੀ ਲਵ ਮੈਰਿਜ ਤੇ ਇਹ ਉਹ ਸਾਰਾ ਤੇ ਇਸ ਤਰ੍ਹਾਂ ਦੇ ਵਿਆਹ ਕਰਦੇ ਆ ਨਾ, ਮੈਂ ਸਮਝਦਾ ਕਿ ਉਹ ਦੂਰ ਅੰਦੇਸ਼ੀ ਨਹੀਂ ਹੁੰਦੀ ਉਹਦੇ ਵਿੱਚ, ਜਜ਼ਬਾਤੀ ਫੈਸਲੇ ਹੁੰਦੇ ਆ, ਇਮੋਸ਼ਨਲ ਹੁੰਦੇ ਆ। ਔਰ ਸਿਆਣੇ ਕਹਿੰਦੇ ਨੇ ਕਿ ਬੰਦਾ ਸ਼ੀਸ਼ੇ ਦੇ ਸਾਹਮਣੇ ਤੇ ਮਸ਼ੂਕ ਦੇ ਸਾਹਮਣੇ ਤੇ ਆਪਣੇ ਮਤਲਬ ਆ ਜਿਹੜੀਆਂ ਗੱਲਾਂ ਜਾਂ ਛੋਟੇ ਬੱਚੇ ਦੇ ਸਾਹਮਣੇ ਜਿਹੜੀਆਂ ਹਰਕਤਾਂ ਕਰਦਾ ਹੈ ਨਾ, ਅਗਰ ਉਹ ਹਰਕਤਾਂ ਨੂੰ ਵਿਜ਼ੂਅਲਾਈਜ਼ ਕੀਤਾ ਜਾਵੇ ਤਾਂ ਖੁਦ ਹੀ ਉਹ ਸ਼ਰਮਿੰਦਾ ਹੋ ਜਾਏ। ਇਹ ਜਿਹੜੇ ਆਪਸ ਵਿੱਚ ਇਸ ਤਰ੍ਹਾਂ ਬੱਚੇ ਬੈਠ ਕੇ ਫੈਸਲੇ ਕਰ ਲੈਂਦੇ, ਜਜ਼ਬਾਤੀ ਹੁੰਦੇ, ਇਮੋਸ਼ਨਲ ਹੁੰਦੇ ਨੇ, ਇਹ ਮਤਲਬ ਲੰਬਾ ਇਹਨਾਂ ਦਾ ਮੰਜ਼ਿਲ ਨਹੀਂ ਚੱਲਦੀ ਇਹਨਾਂ ਦੀ। ਅੱਛਾ ਅੰਕਲ ਜੀ, ਤੁਸੀਂ ਜਿਹੜੀ ਹੁਣ ਮੌਜੂਦਾ ਜਗ੍ਹਾ 'ਚ ਬੈਠੇ ਹੋ, ਇਹ ਕਿਹੜੀ ਜਗ੍ਹਾ ਹੈ? ਇਹ ਜਿਹੜੀ ਜਗ੍ਹਾ ਹੈ ਜੀ, ਇਹ ਰਾਜੇ ਵਾਲਾ ਹੈ ਜੀ। ਇਹ ਯੂਨੀਵਰਸਿਟੀ, ਐਗਰੀਕਲਚਰ ਯੂਨੀਵਰਸਿਟੀ ਦੇ 5 ਮਿੰਟ ਦਾ ਰਾਹ ਆ ਪੈਦਲ ਜੀ ਮੇਰੇ ਇਸ ਘਰੋਂ। ਨਾਲ ਹੀ ਅਲਾਈਡ ਹਸਪੀਟਲ ਹੈ ਜੀ, ਨਾਲ ਹੀ ਡੈਵੋ ਦਾ ਅੱਡਾ ਹੈ ਜੀ, ਅਤੇ ਇਹਦਾ ਨਾਮ ਨਾਰਮਲੀ ਗ੍ਰੀਨਵਿਊ ਕਲੋਨੀ ਵੈਸੇ ਕਹਿੰਦੇ, ਲੇਕਿਨ ਅਲ ਮਾਰੂਫ ਰਾਜੇ ਵਾਲਾ। ਇਹ ਰਾਜੇ ਵਾਲਾ, ਅਸੀਂ ਇੱਥੇ ਬੈਠੇ ਹਾਂ ਜੀ ਇਸ ਵਕਤ। ਹਾਂਜੀ, ਬਹੁਤ ਸ਼ੁਕਰੀਆ ਜੀ, ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਵਿਛੋੜੇ ਤੋਂ ਲੈ ਕੇ ਵਸੇਬ ਤੱਕ, ਔਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਕਈ ਸਬਕ ਅਮੋਜ਼ ਵਿੱਚੋਂ ਚੀਜ਼ਾਂ ਵੀ ਤੁਹਾਨੂੰ ਮਿਲੀਆਂ ਹੋਣਗੀਆਂ। ਬਜ਼ੁਰਗਾਂ ਦੇ ਪਿੰਡ ਦੇ ਵਿੱਚੋਂ ਕੋਈ ਬੰਦਾ ਜਾਂ ਆਲੇ ਦੁਆਲੇ ਕੋਈ ਬੰਦਾ ਅਗਰ ਇਹ ਵੀਡੀਓ ਦੇਖਦਾ ਆ ਅਤੇ ਇਹਨਾਂ ਨੂੰ ਉਹਨਾਂ ਦੇ ਪਿੰਡ ਦੀਆਂ ਤਸਵੀਰਾਂ ਔਰ ਵੀਡੀਓ ਇਸ ਨੰਬਰ 'ਤੇ ਜੋ ਤੁਹਾਨੂੰ ਸਕਰੀਨ 'ਤੇ ਨਜ਼ਰ ਆ ਰਿਹਾ ਉਹ 'ਤੇ ਲਾਜ਼ਮੀ ਸੈਂਡ ਕਰਿਓ ਜੀ। ਇਨਸ਼ਾਅੱਲਾ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਬਜ਼ੁਰਗ ਦੇ ਨਾਲ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ ਜੀ।